ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਖੜੇ ਹਾਂ ਨਿਊਯਾਰਕ ਸਥਿਤ ਇੰਡੀਅਨ ਕੌਂਸੂਲੇਟ ਦੇ ਬਾਹਰ, ਜਿੱਥੇ ਟ੍ਰਾਈ ਸਟੇਟ ਦੀਆਂ ਸਿੱਖ ਸੰਗਤਾਂ, ਗੁਰਦੁਆਰਾ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਵੱਲੋਂ ਇੱਕ ਪ੍ਰੋਟੈਸਟ ਆਰਗੇਨਾਈਜ਼ ਕੀਤਾ ਗਿਆ ਇੰਡੀਆ ਵਿੱਚ ਹੋ ਰਹੇ ਮਨੁੱਖੀ ਹੱਕਾਂ ਦੇ ਘਾਣ ਬਾਰੇ। ਭਾਵੇਂ ਉਹ ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਚੁੱਕਿਆ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੋਵੇ, ਸਰਬੱਤ ਖਾਲਸਾ ਜਿਹੜਾ ਕਿ ਚੱਬਾ ਅੰਮ੍ਰਿਤਸਰ ਵਿਖੇ ਹੋਇਆ ਨਵੰਬਰ 10 ਨੂੰ, ਉੱਥੇ ਉਹਨਾਂ ਦੇ ਆਰਗੇਨਾਈਜ਼ਰਸ ਤੇ ਦੇਸ਼ ਧਰੋਹ ਦੇ ਕੇਸ ਦਰਜ ਕਰਨ ਦਾ ਮਾਮਲਾ ਹੋਵੇ, ਭਾਵੇਂ ਪੱਤਰਕਾਰਾਂ ਦੇ ਉੱਤੇ ਝੂਠੇ ਕੇਸ ਪਾ ਕੇ ਉਹਨਾਂ ਨੂੰ ਜੇਲ੍ਹੀਂ ਡੱਕਣ ਦਾ ਮਾਮਲਾ ਹੋਵੇ। ਇਹ ਸਾਰੀਆਂ ਜਿਹੜੀਆਂ ਹਿਊਮਨ ਰਾਈਟਸ ਵਾਇਓਲੇਸ਼ਨਸ ਨੇਗੀਆਂ ਸਿੱਖਾਂ ਦੇ ਖਿਲਾਫ ਤੇ ਹੋਰ ਕਮਿਊਨਿਟੀਜ਼ ਦੇ ਖਿਲਾਫ ਵੀ ਹੋਈਆਂ, ਉਹਨਾਂ ਦੇ ਮਾਮਲੇ ਦੇ ਵਿੱਚ ਇੱਥੇ ਪ੍ਰੋਟੈਸਟ ਆਰਗੇਨਾਈਜ਼ ਕੀਤਾ ਗਿਆ। ਤੇ ਅੱਜ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਹੁਣ ਜਿਹੜੇ ਇੱਥੇ ਦੇ ਆਰਗੇਨਾਈਜ਼ਰਸ ਨੇਗੇ, ਜਥੇਬੰਦੀਆਂ ਦੇ ਨੁਮਾਇੰਦੇ ਇੱਥੇ ਪਹੁੰਚੇ ਨੇ ਕਿ ਉਹਨਾਂ ਦੇ ਇਸ ਬਾਰੇ ਕੀ ਵਿਚਾਰ ਨੇ। ਅੱਜ ਅਸੀਂ ਮਨਹਾਟਨ ਦੇ 5th ਐਵਨਿਊ ਤੇ 64 ਸਟਰੀਟ, ਜਿੱਥੇ ਇੰਡੀਅਨ ਐਮਬੈਸੀ ਦੇ ਬਿਲਕੁਲ ਸਾਹਮਣੇ ਅੱਜ ਟਰਾਈ ਸਟੇਟ ਦੇ ਸਿੱਖ ਜਥੇਬੰਦੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਇੱਥੇ ਪਹੁੰਚੀਆਂ ਹੋਈਆਂ ਨੇ। ਅੱਜ ਸਾਰੀ ਦੁਨੀਆ ਦਾ ਯੂਨਾਈਟਿਡ ਨੇਸ਼ਨ ਵੱਲੋਂ ਜਿੱਥੇ ਮਨੁੱਖੀ ਅਧਿਕਾਰਾਂ ਦਾ ਦਿਨ ਹੈ, ਉੱਥੇ ਅੱਜ ਅਸੀਂ ਇਹ ਦੁਨੀਆ ਨੂੰ ਦੱਸਣ ਵਾਸਤੇ ਇੱਥੇ ਪਹੁੰਚੇ ਹਾਂ ਕਿ ਪੰਜਾਬ ਦੇ ਵਿੱਚ ਕਿਵੇਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ। ਜਿਵੇਂ ਰੀਸੈਂਟਲੀ ਹੁਣੇ ਸਰਬੱਤ ਖਾਲਸਾ ਹੋਇਆ, ਉਹ ਸਰਬੱਤ ਖਾਲਸਾ ਦੇ ਸਾਰੇ ਆਰਗੇਨਾਈਜ਼ਰ ਔਰ ਜਿਹੜੇ ਸਰਬੱਤ ਖਾਲਸਾ ਦੇ ਵਿੱਚ ਉਹ ਜਥੇਦਾਰ ਸਹਿਬਾਨ ਨਿਯੁਕਤ ਕੀਤੇ ਸੀ, ਉਹਨਾਂ ਤੇ ਫੇਕ ਕੇਸ ਬਣਾ ਕੇ ਸਾਰਿਆਂ ਨੂੰ ਜੇਲ੍ਹਾਂ ਨੂੰ ਸੁੱਟਿਆ ਗਿਆ। ਉਹ ਅਸੀਂ ਸਾਰਾ ਕੁਝ ਜਿਹੜਾ ਅੱਜ ਦੁਨੀਆ ਨੂੰ ਦੱਸਣ ਵਾਸਤੇ ਆਏ ਹਾਂ। ਇਸੇ ਤਰ੍ਹਾਂ ਜਿਵੇਂ ਬਾਪੂ ਸੂਰਤ ਸਿੰਘ ਨੇ ਬਹੁਤ ਲੰਬੀ ਦੇਰ ਤੋਂ ਆਪਣਾ ਸੰਘਰਸ਼ ਲੰਬਿਆ ਹੋਇਆ ਹੈ ਤੇ ਪਿਛਲੇ 25-30 ਸਾਲ ਤੋਂ ਜਿਹੜੇ ਸਿੱਖ ਜੇਲ੍ਹਾਂ ਵਿੱਚ ਨੇ ਔਰ ਜਿਨ੍ਹਾਂ ਦੀਆਂ ਜੇਲ੍ਹਾਂ ਵੀ ਪੂਰੀਆਂ ਹੋ ਚੁੱਕੀਆਂ ਨੇ, ਉਹਨਾਂ ਨੂੰ ਵੀ ਨਹੀਂ ਛੱਡਿਆ ਜਾ ਚੁੱਕਾ, ਤੇ ਉਹ ਵੀ ਇੱਕ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਆ, ਜਿਹਦੇ ਵਿੱਚ ਅਸੀਂ ਬਹੁਤ ਵੱਡੀ ਤਾਦਾਦ ਦੇ ਵਿੱਚ ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਇੱਥੇ ਪਹੁੰਚੀਆਂ ਹੋਈਆਂ ਨੇ। ਸੋ ਮੇਰਾ ਖਿਆਲ ਹੈ ਵੀ ਇੰਡੀਅਨ ਗਵਰਨਮੈਂਟ ਔਰ ਪੰਜਾਬ ਗਵਰਨਮੈਂਟ ਨੂੰ ਭਲੀ ਭਾਂਤ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਕਿ ਦੁਨੀਆ ਦੇ ਵਿੱਚ ਬਾਹਰ ਵੱਸਦੇ ਸਿੱਖਾਂ ਦੇ ਵਿੱਚ ਇੱਕ ਬਹੁਤ ਵੱਡਾ ਰੋਸ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਸ ਧਰਤੀ ਦੇ ਉੱਤੇ, ਜਿਹੜੀ ਸਿੱਖਾਂ ਦੀ ਧਰਤੀ ਆ, ਜਿਹੜੀ ਗੁਰੂਆਂ ਦੀ ਧਰਤੀ ਆ, ਉਸ ਧਰਤੀ ਦੇ ਵਿੱਚ ਵੀ ਸਾਡੀ ਬਾਣੀ ਆ, ਗੁਰੂ ਗ੍ਰੰਥ ਸਾਹਿਬ ਜਿਹੜੇ ਪ੍ਰੋਟੈਕਟਡ ਨਹੀਂ ਹੈਗੇ। ਬਰਗਾੜੀ ਕੇਸ ਵੀ ਜਿਹੜਾ ਹੋਇਆ, ਨਾ ਤਾਂ ਉਹਨਾਂ ਪੁਲਿਸ ਅਫਸਰਾਂ ਦੇ ਉੱਤੇ ਮੁਕੱਦਮੇ ਬਣਾਏ ਗਏ, ਨਾ ਹੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੀੜ ਨੂੰ ਚੋਰੀ ਕੀਤਾ, ਨਾ ਉਹ ਲੋਕ ਅਜੇ ਤੱਕ ਬਰਾਮਦ ਕੀਤੇ ਗਏ। ਸੋ ਪੰਜਾਬ ਸਰਕਾਰ ਇਹ ਸਾਰੇ ਸਿਸਟਮ ਦੇ ਵਿੱਚ ਫੇਲੂਅਰ ਹੋਈ ਆ। ਸੋ ਮੇਰਾ ਖਿਆਲ ਹੈ ਵੀ ਇਹ ਸਾਰਾ ਕੁਝ ਅਸੀਂ ਇਨਸਾਫ ਲੈਣ ਲਈ ਅੱਜ ਜਿਹੜਾ ਇੱਥੇ ਮਨਹਾਟਨ ਦੀਆਂ ਗਲੀਆਂ ਦੇ ਵਿੱਚ ਪਹੁੰਚੇ ਆ। ਤੇ ਪੰਜਾਬ ਸਰਕਾਰ ਨੇ ਅੱਜ ਵੀ ਜਿਹੜੇ ਆ ਈਵਨ ਇੱਥੋਂ ਤੱਕ ਕਿ 57 ਦੇ ਕੇਸ ਜਿਹੜੇ ਬਣਾਏ ਹੋਏ ਨੇ ਤੇ ਲੋਅਰ ਕੋਰਟ ਨੇ ਜਿਹੜੇ ਉਹਨਾਂ ਨੂੰ ਜ਼ਮਾਨਤਾਂ ਨਹੀਂ ਦੇ ਰਹੇ। ਤਕਰੀਬਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ 200-250 ਵਰਕਰ ਅੰਦਰ ਹੈ। ਸੋ ਅਸੀਂ ਇਹ ਦੁਨੀਆ ਨੂੰ ਅੱਜ ਦੱਸਣ ਵਾਸਤੇ ਆਏ ਹਾਂ ਕਿ ਪੰਜਾਬ ਦੇ ਵਿੱਚ ਜਿਹੜਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਅੱਜ ਅਸੀਂ ਇੱਥੇ ਯੂਨਾਈਟਿਡ ਨੇਸ਼ਨਸ ਦੇ ਹਿਊਮਨ ਰਾਈਟਸ ਡੇ ਤੇ ਸਿੱਖ ਸੰਗਤਾਂ ਇਕੱਠੀਆਂ ਹੋਈਆਂ ਨੇ, ਤੇ ਮੈਂ ਅਮਰੀਕਨਸ ਜਿਹੜੇ ਸਿੱਖ ਨੇ, ਸਾਡੇ ਫਰੈਂਡਸ ਨੇ, ਸਾਡੇ ਕੋਲੀਗਸ ਨੇ, ਉਹਨਾਂ ਨਾਲ ਗੱਲ ਸ਼ੇਅਰ ਕਰਨੀ ਚਾਹੁੰਦਾ ਬਈ what do the Sikhs want? What are the issues for the Sikhs? The United Nations has set forth a charter where all human beings around the world have rights, human rights, basic human rights that they have a right to when they live in a state. What we've seen in India over the last 50 years, last 60 years, is that India has stepped on the rights of its own people, of those people who have served India in a way that they've held their head up high, that even the Indian leaders of that country have said these people are we're proud of, and they've served the country in a way it's increased their freedom. However, after 60 years of serving India, what Sikhs have seen is their rights have been trampled upon. They've been suppressed. Every single right the Sikhs have has been suppressed. So I'm going to give you a few examples how I say that has been suppressed. The first is the freedom of speech. As you may well be aware, or some of you may not be aware, the Sikhs just had a Sarbat Khalsa in November 2015. So we're talking about a very recent event. There were individuals who spoke at that event, and they were all American citizens.
they went to support their Sikh people. The Sikh Brethren had a gathering of more than 200,000 people in a place called Amritsar, Punjab, India. Those 200,000 Sikhs who came together were feeling the suppression of the Indian government, of the Punjab police, and they wanted the Sikhs to know, the world to know that the Sikhs are feeling the pain of the brutal regime of Punjab and of India. So during this Sarbat Khalsa gathering, they made some political and religious resolutions. There were 13 resolutions that they came upon. Individuals from America went to that gathering, and at the conclusion of it, they read those resolutions for the people of Punjab and for the world to see. What happened is all of those individuals were arrested by the Indian government. They were charged with sedition, which is a very, very serious crime, punishable by life in prison or death. And all they did was read the resolutions and said the resolutions are an agreement from the stage. For that, they've been charged sedition. That limits the freedom of speech, number one. Number two, the freedom of religion. During that same gathering, and prior to that, there had been desecration of the Guru Granth Sahib. What happened is many people around Punjab had either burned or torn the pages of the holy scriptures of the Sikhs, the Sri Guru Granth Sahib. What the Punjab police did, they arrested innocent people, innocent young men who were not even involved in anything, and they put them in behind bars. The highest religious values of Sikhs were suppressed upon, and the people of the government of India and the government of Punjab supported the suppression of individuals who were free, but they won't allow them to practice their religion freely, and desecration of the Sri Guru Granth Sahib was tolerated by both Punjab and by India. So that I speak of freedom of religion and freedom of speech. The next one I'm going to speak about is the freedom to gather. As you know, individuals can gather to express their problems that they have with the government, with the system, and the Sikhs have been doing that. What's happened is individuals have been arrested during their arrest only for gathering at certain places. So what's happened is now individuals can't gather. These individuals, when they did gather and they chose their jathedars, their so-called political and religious leaders, our political leaders and religious leaders were also arrested. They're all behind bars. Sikhs cannot even gather and make their own choices about their political and religious leaders. What India does is arrest them. So every single right that that United Nations guarantees has been suppressed. You may well know that Mr. Modi, who's been coming here, he is also not only for Sikhs, but his party and their backbone, the RSS, has openly declared that Christians should not have rights in India. That is part of their fundamental baseline understanding. So what they've done is no Christians have rights, and that is the backbone supporting the Modi government. This is the world that India is living in today. We want the United Nations to know that. We want the United Nations to conduct an independent investigation of what? Here's what we want the United Nations to conduct an independent investigation of. A police officer in the state of Punjab has just come out and said that they were paid money to kill innocent Sikhs. All they did is create fake encounters by the police and kill innocent Sikhs. This occurred for over a decade in the state of Punjab. There has been no accountability of any of the police officers for what they've done in Punjab and in India, and this may have been occurring throughout India. So what we want the United Nations to do is conduct an independent investigation of fake encounters where thousands of Sikhs were killed during these fake encounters, which even Punjab police officers now admit occurred, and it was with the approval of the Director General of Police, Sumedh Saini and KPS Gill. This is a system the Sikhs are living under. This is a system Christians are living under where all of their freedoms and rights have been suppressed and trampled upon. And if anything has been stated about them, they are arrested and charged with sedition. And innocent Sikhs were murdered for decades without an accountability. That's what we want the United Nations to know today on behalf of the Sikh community. That's where I'd like to end my speech today. Thank you for the opportunity to speak. And I wish the Sikhs freedom from India, a free country where they can have their own independent rights in high honor. And we thank the world for your support on that. Vaheguru Ji Ka Khalsa, Vaheguru Ji Ki Fateh. ਤੇ ਮੈਂ ਪਹਿਲਾਂ ਤੇ 84 ਚੈਨਲ ਨੂੰ ਲੱਖ ਲੱਖ ਵਧਾਈ ਦਿੰਦਾ ਆ ਜੋ ਵੀ ਮਸਲਾ ਕੌਮ ਦਾ ਹੁੰਦਾ ਆ ਇਹ ਹਰ ਟਾਈਮ ਆਏ ਹੁੰਦੇ ਨੇ ਤੇ ਇਹਨਾਂ ਨੂੰ
ਮੈਂ ਬਹੁਤ ਬਹੁਤ ਵਧਾਈ ਦਿੰਦਾ ਇਹ ਚੀਜ਼ ਦੀ। ਦੂਸਰੀ ਗੱਲ, ਅੱਜ ਦੁਨੀਆ ਦੇ ਵਿੱਚ ਮੁਜ਼ਾਹਰੇ ਚੱਲ ਰਹੇ ਨੇ ਕਿਉਂਕਿ ਸਿੱਖਾਂ ਨੂੰ ਕਿਤੇ ਵੀ ਜਸਟਿਸ ਨਹੀਂ ਮਿਲਦਾ। ਤੇ ਤੁਹਾਨੂੰ ਜ਼ਿਆਦਾ ਪਤਾ ਹੋਏਗਾ ਕਿ ਸਰਬੱਤ ਖਾਲਸਾ ਜਦੋਂ ਹੋਇਆ ਸੀ ਪਿਛਲੀ ਵਾਰੀ, ਦਾਸ ਵੀ ਉੱਥੇ ਗਿਆ ਸੀ ਤੇ ਉੱਥੇ ਸਿੰਘਾਂ ਦੇ ਦੇਸ਼ ਧਰੋਹੀ ਕੇਸ ਪਾਤੇ। ਕੁਝ ਲੋਕ ਅਸੀਂ ਅਮਰੀਕਾ ਚੋਂ ਵੀ ਗਏ ਸੀ, ਦਾਸ ਤੇ ਵੀ ਦੇਸ਼ ਧਰੋਹੀ ਦਾ ਕੇਸ ਪਾਤਾ। ਇਸ ਕਰਕੇ ਇੰਡੀਆ ਦੇ ਵਿੱਚ ਜਿਹੜੀ ਜਸਟਿਸ ਵਾਲੀ ਚੀਜ਼ ਆ ਉਹ ਖਤਮ ਹੋ ਗਈ ਆ। ਤੇ ਮੇਰਾ ਤੇ ਕੌਮ ਨੂੰ ਇੱਕੋ ਸੁਨੇਹਾ ਆ ਕਿ ਜਿਹੜਾ ਆਪਾਂ ਫਰੀडम ਵਾਸਤੇ ਜੋ ਲੜ ਰਹੇ ਆ, ਆਪਣੇ ਕੋਲ ਇੱਕੋ ਇੱਕ ਸੋਲੂਸ਼ਨ ਆ ਜੋ ਖਾਲਸਤਾਨ ਦਾ। ਜੇ ਆਪਾਂ ਸਾਰੇ ਕੇਸਰੀ ਨਿਸ਼ਾਨ ਥੱਲੇ ਇਕੱਠੇ ਹੋ ਕੇ ਆਪਾਂ ਖਾਲਸਤਾਨ ਨੂੰ ਆਪਾਂ ਅੱਗੇ ਲਿਆਈਏ, ਕਿਉਂਕਿ ਆਪਾਂ ਬਹੁਤ ਸਮਾਂ ਆਪਾਂ ਦੇਖ ਲਿਆ, ਆਪਾਂ ਨੂੰ 31 ਸਾਲ ਹੋ ਗਿਆ ਲੜਾਈ ਲੜਦਿਆਂ ਨੂੰ, ਸ਼ਾਂਤਮਈ ਤਰੀਕੇ ਦੇ ਨਾਲ, ਮੁਜ਼ਾਹਰੇ ਕਰਦਿਆਂ ਨਾਲ, ਪਰ ਸਾਨੂੰ ਅਜੇ ਤੱਕ ਕੁਝ ਵੀ ਗੌਰਮੈਂਟਾਂ ਨੇ ਕੁਝ ਨਹੀਂ ਦਿੱਤਾ। ਮੇਰਾ ਖਿਆਲ ਆ ਕਿ ਸਾਨੂੰ ਹੁਣ ਸਮਾਂ ਆ ਗਿਆ ਆ ਸਾਰੀ ਕੌਮ ਨੂੰ ਇਕੱਠੇ ਹੋ ਕੇ, ਜੋ ਅਸੀਂ ਸਰਬੱਤ ਖਾਲਸਾ ਜਥੇਦਾਰ ਵੀ ਬਣਾਏ ਹਨ, ਉਹਨਾਂ ਨੂੰ ਬੇਨਤੀ ਕਰੀਏ ਕਿ ਆਪਣਾ ਜਦੋਂ ਵੀ ਬਾਹਰ ਆਉਣ ਆਪਣੇ ਜੇਲ੍ਹਾਂ ਦੇ ਵਿੱਚੋਂ ਹੁਕਮਨਾਮਾ ਦੇਣ ਕੌਮ ਨੂੰ ਕਿ ਕੌਮ ਆਜ਼ਾਦੀ ਵਾਸਤੇ ਲੜੇ। ਦੂਸਰੀ ਗੱਲ, ਆਪਣੇ ਜਥੇਦਾਰ ਭਾਈ ਹਵਾਰਾ ਜੀ ਜੋ ਜੇਲ੍ਹ ਵਿੱਚ ਹਨ, ਤੇ ਬੜੀ ਖੁਸ਼ੀ ਵਾਲੀ ਗੱਲ ਆ ਕਿ ਕੌਮ ਨੇ ਪਟੀਸ਼ਨ ਜੋ ਪਾਈ ਸੀ ਤੇ ਲੱਖਾਂ ਦੀ ਗਿਣਤੀ ਵਿੱਚ ਸਾਈਨ ਕਰਕੇ ਉਹ ਪਟੀਸ਼ਨ ਵਾਸ਼ਿੰਗਟਨ DC ਭੇਜਤੀ ਆ। ਤੇ ਦਾਸ ਨੂੰ ਲੱਗਦਾ ਵੀ ਉਹਦਾ ਕੋਈ ਨਾ ਕੋਈ ਸੋਲੂਸ਼ਨ ਲੱਭੇਗਾ, ਕੋਈ ਨਾ ਕੋਈ। ਇਸ ਕਰਕੇ ਹੋਰ ਵੀ ਪਟੀਸ਼ਨਾਂ ਪੈ ਰਹੀਆਂ ਹਨ ਜੋ ਕਿ ਸਾਡੇ ਤੇ ਕੌਮ ਦੇ ਉੱਪਰ ਦੇਸ਼ ਧਰੋਹੀ ਕੇਸ ਪਾਈ ਜਾਂਦੇ ਦਿਨੋਂ ਦਿਨ, ਤੇ ਕੌਮ ਨੂੰ ਕੋਈ ਵੀ ਜਸਟਿਸ ਦੀ ਉੱਥੇ ਉਮੀਦ ਨਹੀਂ। ਤੇ ਦਾਸ ਦਾ ਇਹੀ ਕਹਿਣਾ ਆ ਕੌਮ ਨੂੰ, ਆਪਾਂ ਸਾਰੇ ਇਕੱਠੇ ਹੋ ਕੇ ਆਪਾਂ ਜੋ ਖਾਲਸਤਾਨ ਦੀ ਲੜਾਈ ਆ ਉਹ ਇਕੱਠੇ ਹੋ ਕੇ ਲੜੀਏ, ਤੇ ਉਹ ਤੋਂ ਬਿਨਾ ਕੌਮ ਦਾ ਗੁਜ਼ਾਰਾ ਨਹੀਂ। ਤੇ ਅੱਜ ਕੌਮ ਨੂੰ ਇਹ ਮੇਰਾ ਮੈਸੇਜ ਆ, ਕੋਈ ਵੀ ਪ੍ਰੋਗਰਾਮ ਹੁੰਦਾ ਆ ਜ਼ਰੂਰ ਟਾਈਮ ਕੱਢ ਕੇ ਆਪ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਲਿਆ ਕਰੋ, ਕਿਉਂਕਿ ਇਹ ਏਜੰਡਾ ਇੱਕ ਸਾਰੀ ਕੌਮ ਦਾ ਆ, ਇਹ ਇਕੱਲਿਆਂ ਦਾ ਏਜੰਡਾ ਨਹੀਂਗਾ। ਸਾਰੀ ਕੌਮ ਜਿੰਨੇ ਤੱਕ ਅਸੀਂ ਇਕੱਠੀ ਨਹੀਂ ਹੁੰਦੀ ਉਹਨੇ ਤੱਕ ਸਾਨੂੰ ਕਾਮਯਾਬੀ ਮਿਲਣੀ ਬੜੀ ਮੁਸ਼ਕਲ ਆ। ਇਸ ਕਰਕੇ ਮੇਰੀ ਸਾਰੀ ਕੌਮ ਨੂੰ ਅਪੀਲ ਆ ਕਿ ਸਾਰੀ ਕੌਮ ਜਲਦੀ ਇਕੱਠੀ ਹੋਵੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੰਜਾਬ ਦੇ ਵਿੱਚ ਦੁਨੀਆ ਦੇ ਵਿੱਚ ਖਾਲਸਤਾਨ ਦੀ ਲੜਾਈ ਲੜ ਰਿਹਾ ਆ, ਤੇ ਖਾਲਸਤਾਨ ਦੀ ਲੜਾਈ ਤੋਂ ਥੱਲੇ ਸਾਡੀ ਕੋਈ ਵੀ ਗੱਲ ਨਹੀਂ। ਜਿਹੜੀਆਂ ਵੀ ਜਥੇਬੰਦੀਆਂ ਕੋਈ ਫਰੀडम ਵਾਸਤੇ ਲੜਦੀਆਂ ਹਨ ਜਾਂ ਜੋ ਹੋਰ ਆਜ਼ਾਦੀ ਵਾਸਤੇ ਲੜਦੀਆਂ ਹਨ ਉਹਨਾਂ ਨੂੰ ਵਧਾਈ ਹੋਵੇ, ਪਰ ਸਾਡੀ ਪਾਰਟੀ ਜਿਹੜੀ ਹੈਗੀ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹ ਸਿਰਫ ਤੇ ਸਿਰਫ ਖਾਲਸਤਾਨ ਤੇ ਲੜ ਰਹੀ ਆ ਔਰ ਕੌਮ ਨੂੰ ਜਲਦੀ ਤੋਂ ਜਲਦੀ ਖਾਲਸਤਾਨ ਲੈ ਕੇ ਦੇਗੀ। ਮੇਰੀ ਇਹੀ ਅਰਦਾਸ ਹੈ ਵਾਹਿਗੁਰੂ ਅੱਗੇ ਕਿ ਖਾਲਸਤਾਨ ਸਿੱਖਾਂ ਨੂੰ ਮਿਲੇ ਤੇ ਸਿੱਖਾਂ ਨੂੰ ਇੰਨਾ ਜਲੀਲ ਨਾ ਹੋਰ ਹੋਣਾ ਪਵੇ। ਇੰਨਾ ਬੋਲਦਾ ਹੋਇਆ ਮੈਂ ਆਪਣੀ ਗੱਲ ਇੱਥੇ ਖਤਮ ਕਰਦਾ ਹਾਂ। ਮੈਂ 84 ਚੈਨਲ ਦਾ ਫਿਰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਕੌਮ ਦੀ ਗੱਲ ਕਰਦਾ ਆ। ਇਸ ਨੂੰ ਸਾਨੂੰ ਸਾਰਿਆਂ ਨੂੰ ਰਲ ਕੇ ਪੂਰੀ ਸਪੋਰਟ ਕਰਨੀ ਚਾਹੀਦੀ ਹੈ ਕਿ ਦੂਜੇ ਟੀਵੀ ਵੀ ਹਨ, ਪਰ ਜਦੋਂ ਖਾਲਸਤਾਨ ਦੀ ਗੱਲ ਆਉਂਦੀ ਆ ਕੋਈ ਨਹੀਂ ਕਰਦਾ, ਉਦੋਂ ਕੱਟ ਦਿੰਦੇ ਨੇ। ਉਹ ਖਾਲਸਤਾਨ ਦੀ ਗੱਲ ਕੋਈ ਵੀ ਹੈਗਾ, ਇੱਕੋ ਇੱਕ ਸਾਡੇ ਕੋਲ ਟੀਵੀ ਆ ਜੋ 84 ਆ। ਇਹਦੀ ਦਾਸ ਆਪਣੇ ਵੱਲੋਂ ਤੇ ਆਪਣੀ ਪਾਰਟੀ ਵੱਲੋਂ ਪੂਰੀ ਹਮਾਇਤ ਕਰਦਾ ਤੇ ਆਪਣੀ ਪੂਰੀਆਂ ਕੋਸ਼ਿਸ਼ਾਂ ਜਾਰੀ ਕਰੂਗਾ ਵੀ ਆਪਣੇ ਇਹਨਾਂ ਦੀ ਹਮਾਇਤ ਕੀਤੀ ਜਾਵੇ, ਫਾਈਨੈਂਸ ਵੀ ਕੀਤੀ ਜਾਵੇ, ਤੇ ਸਾਰੀ ਕੌਮ ਨੂੰ ਵੀ ਇਹ ਸੁਨੇਹਾ ਵੀ ਇਹਨੂੰ ਆਪਾਂ ਸਾਰੇ ਮਦਦ ਕਰਕੇ ਉੱਪਰ ਲਿਆਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਹਿਊਮਨ ਰਾਈਟਸ ਦੇ ਦਿਹਾੜੇ ਤੇ ਅਸੀਂ ਸਾਰੀ ਕੌਮ ਨੂੰ ਇਹ ਬੇਨਤੀ ਕਰਦੇ ਹਾਂ ਵੀ ਆਪਾਂ ਵੱਧ ਤੋਂ ਵੱਧ ਆਪਣੇ ਹੱਕ ਲੈਣ ਲਈ ਇਕੱਠੇ ਹੋਈਏ ਤੇ ਇਕੱਠੇ ਹੋ ਕੇ ਸੰਘਰਸ਼ ਕਰੀਏ। ਔਰ ਇੰਟਰਨੈਸ਼ਨਲ ਕਮਿਊਨਿਟੀ ਤੋਂ ਮੰਗ ਕਰਦੇ ਹਾਂ, ਜੋ ਸਿੱਖਾਂ ਦੀ ਨਸਲਕੁਸ਼ੀ ਹੋ ਰਹੀ ਹੈ, ਜੋ ਸਿੱਖਾਂ ਨੂੰ ਘਰਾਂ ਚੋਂ ਕੱਢ ਕੇ ਮਾਰਿਆ ਜਾ ਰਿਹਾ ਹੈ, ਅੱਜ ਤੱਕ ਜੋ ਸਾਡੇ ਨਾਲ 84 ਦੇ ਵਿੱਚ ਹੋਇਆ ਹੈ, ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਇਨਸਾਫ ਵਾਸਤੇ ਅਸੀਂ ਐਮਨੈਸਟੀ ਇੰਟਰਨੈਸ਼ਨਲ ਨੂੰ ਬੇਨਤੀ ਕਰਦੇ ਹਾਂ ਵੀ ਉਹ ਆ ਕੇ ਇਨਕੁਆਇਰੀ ਹੋਵੇ ਹੁਣ ਤੱਕ ਸਾਰੇ ਦੀ, ਔਰ ਸਿੱਖਾਂ ਨੂੰ ਇਨਸਾਫ ਦਿਵਾਇਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਦਿਨ ਜਿਹੜਾ ਦੁਨੀਆ ਦੇ ਹਰ ਕੋਨੇ ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਸੰਸਥਾਵਾਂ ਜਿਹੜੀਆਂ UNO ਦੇ ਵੱਲੋਂ ਬਣਾਈਆਂ ਗਈਆਂ, ਇਸ ਦੀ ਸ਼ੁਰੂਆਤ ਕੋਈ ਅੱਜ ਤੋਂ ਕੋਈ 75 ਕੁ ਸਾਲ ਪਹਿਲਾਂ। ਅੱਜ ਦਾ ਦਿਨ ਜਿਹੜਾ ਬੜਾ ਅਹਿਮੀਅਤ ਦਿਨ ਰੱਖਦਾ ਹੈ ਦੁਨੀਆ ਦੇ ਹਰ ਕੋਨੇ ਦੇ ਵਿੱਚ। ਅੱਜ ਮਨੁੱਖੀ ਅਧਿਕਾਰਾਂ ਦੀ ਜਿੱਥੇ ਵੀ ਉਲੰਘਣਾ ਕੀਤੀ ਜਾ ਰਹੀ ਹੈ, ਉੱਥੇ ਉਹ ਲੋਕਾਂ ਨੂੰ ਨਸ਼ਰ ਕੀਤਾ ਜਾ ਰਿਹਾ ਹੈ ਕਿ ਜਿਹੜਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰੇਗਾ ਉਹਨਾਂ ਨੂੰ ਕਾਨੂੰਨ ਦੇ ਦਾਇਰੇ ਦੇ ਅੰਦਰ ਖਿਲਾਰਿਆ ਜਾਵੇਗਾ। ਆਪਾਂ ਗੱਲ ਕਰੀਏ ਆਪਣੇ ਦੇਸ਼ ਦੀ, ਪੰਜਾਬ ਦੀ, ਕਿ ਉਸ ਕੰਟਰੀ ਦੇ ਵਿੱਚ, ਸਾਡੇ ਦੇਸ਼ ਦੇ ਵਿੱਚ ਜਿਹੜਾ ਭਾਰਤ ਨੇ ਕਬਜ਼ਾ ਕੀਤਾ ਹੋਇਆ ਹੈ, ਉਸ ਪੰਜਾਬ ਨੂੰ ਅਸੀਂ ਆਜ਼ਾਦ ਕਰਾਉਣ ਦੀ ਕੋਸ਼ਿਸ਼ ਕਰਦੇ ਆ ਰਹੇ ਹਾਂ, ਕਿਉਂਕਿ ਇਹ ਵੀ ਮਨੁੱਖੀ ਅਧਿਕਾਰਾਂ ਦੀ ਹੀ ਉਲੰਘਣਾ ਹੈ।
ਸਿੱਖ ਕੌਮ ਨੇ ਉੱਥੋਂ ਦੇ ਸੰਵਿਧਾਨ ਨੂੰ ਨਹੀਂ ਮੰਨਿਆ। ਉਹ ਸੰਵਿਧਾਨ ਸਾਡੇ ਉੱਤੇ ਥੋਪਿਆ ਗਿਆ ਹੈ। ਉਸ ਦੀ ਜੱਦੋਜਹਿਦ ਜਿਹੜੀ ਆ ਉਹ ਦੁਨੀਆ ਦੇ ਜਿਹੜੀ ਕਾਨੂੰਨਦਾਨ ਹਨ, ਜਿਹੜੀ ਅਦਾਲਤ ਹੈ UN, ਉਸ ਦੇ ਵਿੱਚ ਕੇਸ ਚੱਲ ਰਿਹਾ ਹੈ। ਅੱਜ ਸ਼ਹੀਦਾਂ ਗੁਰਦੁਆਰਾ ਸਾਹਿਬਾਨ ਤੋਂ ਅਕਾਲ ਤਖਤ ਤੱਕ ਜੋ ਫਰੀडम ਮਾਰਚ ਕੀਤਾ ਗਿਆ, ਉਸ ਦੇ ਵਿੱਚ ਮੈਂ ਸਮਝਦਾ ਹਾਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ ਤੇ ਜਿਹੜਾ ਸਰਬੱਤ ਖਾਲਸਾ ਵੱਲੋਂ ਜਥੇਦਾਰ ਸਾਹਿਬਾਨ ਥਾਪੇ ਗਏ ਭਾਈ ਜਗਤਾਰ ਸਿੰਘ ਜੀ ਹਵਾਰਾ, ਉਹਨਾਂ ਦੀ ਰਿਹਾਈ ਦੀ ਮੰਗ ਕੀਤੀ ਗਈ। ਉਹਨਾਂ ਨੂੰ ਜਥੇਦਾਰ ਸਾਡਾ ਰਿਲੀਜ਼ ਕੀਤਾ ਜਾਵੇ। ਇਹਦੀ ਪਟੀਸ਼ਨ ਵੀ ਆਪਾਂ ਵਾਈਟ ਹਾਊਸ ਨੂੰ ਪਾਈ ਗਈ ਹੈ, ਜਿਹੜੀ 1 ਲੱਖ ਤੋਂ ਉੱਪਰ ਹੋ ਚੁੱਕੀ ਹੈ। ਉਸ ਦੀ ਵੀ ਸੁਣਵਾਈ ਛੇਤੀ ਹੋ ਜਾਵੇਗੀ, ਉਹਨਾਂ ਨੇ ਐਕਸੈਪਟ ਕਰ ਲਈ ਹੈ। ਪਰ ਅੱਜ ਮੈਂ ਦੇਖਾਂ ਕਿ ਜਿਹੜਾ ਦੁਨੀਆ ਦਾ ਸਾਰਾ ਮੀਡੀਆ ਸੀਗਾ, ਉਹ ਗੁਰਦੁਆਰਾ ਸ਼ਹੀਦੀ ਤੋਂ ਲੈ ਕੇ ਅਕਾਲ ਤਖਤ ਸਾਹਿਬ ਤੱਕ ਜਿਹੜਾ ਲੋਕਾਂ ਨੇ ਸ਼ਿਰਕਤ ਕੀਤੀ, ਮੈਂ ਉਹਨਾਂ ਭੈਣ ਭਰਾਵਾਂ ਦਾ, ਉਹਨਾਂ ਵੀਰਾਂ ਦਾ, ਉਹਨਾਂ ਬਜ਼ੁਰਗਾਂ ਦਾ, ਬੱਚਿਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਉਸ ਦੇ ਵਿੱਚ ਸ਼ਿਰਕਤ ਕੀਤੀ ਤੇ ਆਪਣੇ ਜਥੇਦਾਰ ਨੂੰ ਆਜ਼ਾਦ ਕਰਾਉਣ ਦੀ ਗੱਲ ਕੀਤੀ ਹੈ। ਇਸੇ ਤਰ੍ਹਾਂ ਹੀ ਇੱਕ ਹੋਰ ਅਹਿਮ ਐਲਾਨ ਅੱਜ ਹੋਇਆ, ਜਿਹੜਾ ਹਰ ਪਿੰਡ ਦੇ ਵਿੱਚ ਇੱਕ CC ਕੈਮਰਾ ਜਿਹੜਾ ਵਾ ਉਹ ਲਗਾਇਆ ਜਾਊਗਾ। ਉਹ ਪਿੰਡ ਦੀਆਂ ਪੰਚਾਇਤਾਂ ਦੇ ਨਾਲ, ਉੱਥੋਂ ਦੇ ਸਮੁੱਚੇ ਵਰਗ ਦੇ ਨਾਲ, ਜੇ ਪਿੰਡ ਦੇ ਵਿੱਚ 2 ਗੁਰਦੁਆਰੇ ਹਨ, 3 ਗੁਰਦੁਆਰੇ ਹਨ, ਤੇ ਉਹਨਾਂ ਦੇ ਵਿੱਚ CC ਕੈਮਰੇ ਜਿਹੜੇ ਆ ਉਹ ਮਨੁੱਖੀ ਅਧਿਕਾਰ ਸੰਸਥਾ ਸਿੱਖਸ ਫਾਰ ਜਸਟਿਸ ਦੇ ਵੱਲੋਂ ਅੱਜ ਇੱਕ ਅਨਾਉਂਸਮੈਂਟ ਕੀਤੀ ਗਈ ਹੈ, ਜਿਹੜੀ ਇੰਡੀਆ ਦੇ ਵਿੱਚ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਉਹ ਹਰ ਪਿੰਡ ਦੇ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਦੇ ਸਹਿਯੋਗ ਦੇ ਨਾਲ ਉਹ ਲੱਗੇਗਾ। ਜਿਹੜੀ ਸਾਡੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪਹਿਲਾਂ ਪਿਛਲੇ ਟਾਈਮਾਂ ਦੇ ਵਿੱਚ ਹੋਈ ਹੈ, ਜਿਸ ਤੋਂ ਸਾਰੀ ਦੁਨੀਆ ਬਾਹਰ ਉੱਠ ਕੇ ਆਈ ਹੈ, ਉਸ ਚੀਜ਼ ਦਾ ਹਾਲੇ ਤੱਕ ਸਾਨੂੰ ਜਿਹੜੇ ਦੋਸ਼ੀ ਹਨ ਉਹਨਾਂ ਦਾ ਪਤਾ ਨਹੀਂ ਲੱਗ ਸਕਿਆ। ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਸਤੇ ਅਸੀਂ ਹਰ ਥਾਂ ਪਹਿਰਾ ਦੇ ਰਹੇ ਹਾਂ, ਦੱਸ ਰਹੇ ਹਾਂ ਕਿ ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਦਿਓ। ਸਾਡੇ ਗੁਰੂ ਗ੍ਰੰਥ ਸਾਹਿਬ, ਸਾਡੇ ਪਿਓ ਨੂੰ ਜਿਹੜਾ ਗਲੀਆਂ ਦੇ ਵਿੱਚ ਰੋਲਿਆ ਗਿਆ ਹੈ, ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਨੇ ਪਹਿਲਾਂ ਸ਼ਹਾਦਤ ਦਿੱਤੀ ਹੈ ਤੇ ਸਿੱਖ ਕੌਮ ਹੁਣ ਉਸ ਰਾਹ ਤੇ ਚੱਲੀ ਹੈ। ਆਸ ਰੱਖਦੇ ਹਾਂ ਸਿੱਖ ਕੌਮ ਦੇ ਵਿੱਚ ਜਾਗਰੂਕਤਾ ਆਈ ਹੈ। ਆਉਣ ਵਾਲਾ ਸਮਾਂ ਜਿਹੜਾ ਹੈ ਉਹ ਸਿੱਖਾਂ ਨੂੰ ਆਪਣੀ ਆਜ਼ਾਦੀ ਤੱਕ ਲੈ ਕੇ ਜ਼ਰੂਰ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਅਸੀਂ ਤੇ ਇਹੋ ਹੀ ਬੇਨਤੀ ਕਰਦੇ ਬਾਹਰ ਬੈਠੇ ਸਾਰੇ ਸਿੰਘਾਂ ਨੂੰ ਕਿ ਜਿਹੜੇ ਵੀ ਸੰਘਰਸ਼ ਦੇ ਵਿੱਚ ਇੱਥੇ ਬੈਠੇ ਨੇ, ਸਰਬੱਤ ਖਾਲਸਾ ਵਾਸਤੇ ਜੋ ਸਾਜੇ ਗਏ ਸਾਰੇ ਜਥੇਦਾਰ ਸੀ, ਉਹਨਾਂ ਵਾਸਤੇ ਰਿਹਾਈ ਦੀ ਅਸੀਂ ਪਹਿਲੀ ਮੰਗ ਰੱਖਦੇ ਹਾਂ ਕਿ ਉਹਨਾਂ ਨੂੰ ਰਿਹਾ ਜ਼ਰੂਰ ਕਰਨਾ ਚਾਹੀਦਾ, ਕਿਉਂਕਿ ਉਹਨਾਂ ਦਾ ਕੋਈ ਦੋਸ਼ ਹੈ ਹੀ ਨਹੀਂ ਗਾ ਇਸ ਗੱਲ ਦੇ ਵਿੱਚ। ਜੋ ਕਹਿੰਦੇ ਆ, ਜੇ ਖਾਲਿਸਤਾਨ ਦੀ ਕੋਈ ਗੱਲ ਕਰਦੇ ਤਾਂ ਖਾਲਿਸਤਾਨ ਤੇ ਸਾਡੀ ਡਿਮਾਂਡ ਹੈ ਚਾਹੀਦੀ ਜ਼ਰੂਰੀ ਆ, ਕਿਉਂ ਖਾਲਿਸਤਾਨ ਤੇ ਇੱਕ ਕੰਟਰੀ ਜਿਹੜੀ ਸਾਡੀ ਬਣਨੀ ਤੋਂ ਬਗੈਰ ਤਾਂ ਸਾਡਾ ਗੁਜ਼ਾਰਾ ਹੈ ਹੀ ਨਹੀਂਗਾ। ਬਾਕੀ ਦੂਸਰੀਆਂ ਗੱਲਾਂ ਜਿਹੜੀਆਂ ਕਰਦੇ ਆ ਵੀ ਬਾਦਲ ਸਰਕਾਰ ਜਿਹੜੀ ਆ ਇਹ ਜੋ ਐਸੇ ਧੱਕਾ ਕਰ ਰਹੀ ਹੈ, ਹਰ ਇੱਕ ਬੱਚੇ ਨੂੰ ਪਤਾ ਵੀ ਕਿ ਬਾਦਲ ਸਰਕਾਰ ਕੀ ਧੱਕਾ ਕਰਦੀ ਕੀ ਨਹੀਂ, ਇਸ ਗੱਲ ਤੋਂ ਤਾਂ ਆਪਾਂ ਸਾਰੀ ਜਾਣੂ ਜਾਣੀ ਹੈ ਜੀ। ਤੇ ਬਾਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਅੱਜ ਦਾ ਜੋ ਰੋਸ ਮੁਜ਼ਾਹਰਾ ਸਰਬੱਤ ਖਾਲਸਾ ਵੱਲੋਂ ਸਾਜੇ ਹੋਏ ਜਥੇਦਾਰਾਂ ਦੀ ਰਿਹਾਈ ਲਈ ਹੋ ਰਿਹਾ ਹੈ, ਅਸੀਂ ਪੰਜਾਬ ਸਰਕਾਰ ਨੂੰ ਪੁਰਜੋਰ ਸ਼ਬਦਾਂ ਵਿੱਚ ਬੇਨਤੀ ਕਰਦੇ ਹਾਂ ਕਿ ਉਹ ਜਥੇਦਾਰਾਂ ਨੂੰ ਜੋ ਕਿ ਕੌਮ ਵੱਲੋਂ ਥਾਪੇ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਅਤੇ ਉਹਨਾਂ ਨੂੰ ਆਜ਼ਾਦ ਕੀਤਾ ਜਾਵੇ ਤੇ ਆਪਣਾ ਕੰਮ ਕਾਜ ਕਰਨ ਦਿੱਤਾ ਜਾਵੇ। ਬਾਕੀ ਜੋ ਗੁਰੂ ਮਹਾਰਾਜ ਦੀ ਬੇਅਦਬੀ ਹੋਈ ਆ ਉਹ ਵੀ ਦੋਸ਼ੀਆਂ ਨੂੰ ਫੜ ਕੇ ਫਾਇਲ ਲਾਇਆ ਜਾਵੇ। ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਦਸੰਬਰ 10 ਹਿਊਮਨ ਰਾਈਟਸ ਡੇ, ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਆ, ਉਹਦੇ ਸਬੰਧ ਦੇ ਵਿੱਚ ਇੱਥੇ ਇੰਡੀਅਨ ਕੌਂਸੂਲੇਟ ਦੇ ਸਾਹਮਣੇ ਇਕੱਠੇ ਹੋਏ ਆ। ਟਰਾਈ ਸਟੇਟ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਔਰ ਆਰਗੇਨਾਈਜੇਸ਼ਨਸ ਵੱਲੋਂ ਇਸ ਮੁਜ਼ਾਹਰੇ ਦਾ ਪ੍ਰਬੰਧ ਕੀਤਾ ਗਿਆ ਔਰ ਮੈਨੂੰ ਖੁਸ਼ੀ ਹੈ ਕਿ ਸਾਰਿਆਂ ਨੇ ਵੱਧ ਚੜ੍ਹ ਕੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਹੈ। ਜਿਹੜੇ ਮੇਨ ਮੁੱਦੇ ਨੇ ਜਿਨ੍ਹਾਂ ਕਰਕੇ ਅੱਜ ਮੁਜ਼ਾਹਰਾ ਕੀਤਾ ਗਿਆ, ਉਹਨਾਂ ਦੇ ਵਿੱਚ ਕਿ ਜਿਹੜੇ ਬੰਦੀ ਸਿੰਘ ਨੇ ਜਿਹੜੇ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਉਹਨਾਂ ਨੂੰ ਸਿਰਫ ਉਹਨਾਂ ਦੇ ਪੋਲੀਟੀਕਲ ਵਿਊਜ਼ ਕਰਕੇ, ਉਹਨਾਂ ਦੇ ਰਾਜਸੀ ਵਿਊ ਕਰਕੇ ਉਹਨਾਂ ਨੂੰ ਜੇਲ੍ਹਾਂ ਅੰਦਰ ਡੱਕਿਆ ਹੋਇਆ ਹੈ। ਉਹਨਾਂ ਦੀ ਜਿਹੜੀ ਬਣਦੀ ਲੀਗਲ ਸਜ਼ਾ ਆ ਉਹ ਪੂਰੀ ਹੋ ਚੁੱਕੀ ਹੈ। ਸੋ ਅਸੀਂ ਇਸ ਹਿਊਮਨ ਰਾਈਟਸ ਡੇ ਵਾਲੇ ਦਿਨ ਅਸੀਂ ਇੰਡੀਆ ਗਵਰਨਮੈਂਟ ਤੋਂ ਡਿਮਾਂਡ ਕਰਦੇ ਹਾਂ ਕਿ ਉਹ ਉਹਨਾਂ ਸਾਰੇ ਸਿੰਘਾਂ ਨੂੰ ਅਤੇ ਅਜੋਕੇ ਸਮੇਂ ਵਿੱਚ ਜਿਹੜੇ ਸਿੰਘਾਂ ਨੂੰ ਜੇਲ੍ਹਾਂ ਵਿੱਚ ਸੈਡੀਸ਼ਨ ਚਾਰਜਸ ਦੇ ਅੰਡਰ ਸਿਰਫ ਉਹਨਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਉਹਨਾਂ ਨੂੰ ਅੰਦਰ ਜੇਲ੍ਹਾਂ 'ਚ ਕੀਤਾ ਹੋਇਆ ਆ, ਉਹਨਾਂ ਨੂੰ ਰਿਹਾ ਕੀਤਾ ਜਾਵੇ। ਔਰ ਇੰਡੀਆ ਗਵਰਨਮੈਂਟ ਦਾ ਇਹ ਫਰਜ਼ ਬਣਦਾ ਆ ਕਿਉਂਕਿ ਉਹਨਾਂ ਨੇ ਉਹ ਜਿਹੜਾ ਹਿਊਮਨ ਰਾਈਟਸ ਦਾ ਜਿਹੜਾ ਚਾਰਟਰ ਆ ਉਹਦੇ ਤੇ ਸਾਈਨ ਕੀਤੇ ਹੋਏ ਨੇ, ਜਿਹਦੇ ਵਿੱਚ ਜਿਹੜੇ ਇੰਡੀਵਿਜੂਅਲਸ ਦੀ ਫਰੀडम ਆ,
ਫਰੀडम ਆਫ ਰਿਲੀਜਨ ਆ, ਫਰੀडम ਆਫ ਐਕਸਪ੍ਰੈਸ਼ਨ ਆ, ਉਹਦੀ ਪ੍ਰੋਟੈਕਸ਼ਨ ਵਾਸਤੇ ਉਹਨਾਂ ਨੇ ਆਲਰੇਡੀ ਕਮਿਟ ਕੀਤਾ ਹੋਇਆ ਆ। ਔਰ ਮੈਂ ਚਾਹੁੰਦਾ ਹਾਂ ਕਿ ਅੱਜ ਦੇ ਇਸ ਦਿਨ ਦੇ ਉੱਤੇ ਉਹਨਾਂ ਨੂੰ ਆਪਣੀਆਂ ਜਿਹੜਾ ਇਹ ਰੈਕਡ ਆ ਜਿਹੜਾ ਕਿ ਪਹਿਲਾਂ ਹੀ ਕਾਫੀ ਮਾੜਾ ਆ, ਉਹਦੇ ਉੱਤੇ ਮੁੜ ਗੌਰ ਕਰਨੀ ਚਾਹੀਦੀ ਆ ਔਰ ਉਹਨਾਂ ਲੋਕਾਂ ਨੂੰ ਆਜ਼ਾਦ ਕਰਨਾ ਚਾਹੀਦਾ ਆ ਜਿਨ੍ਹਾਂ ਨੂੰ ਸਿਰਫ ਉਹਨਾਂ ਦੇ ਰਾਜਸੀ ਜਾਂ ਧਾਰਮਿਕ ਵਿਚਾਰਾਂ ਕਰਕੇ ਜੇਲ੍ਹਾਂ ਅੰਦਰ ਬੰਦ ਕੀਤਾ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਚੈਨਲ ਦਾ ਧੰਨਵਾਦ ਕਰਦਾ ਹੈ। ਵੈਸੇ ਤਾਂ ਆਪ ਜੀ ਹਮੇਸ਼ਾ ਹੀ ਸਾਡੇ ਹੁਲਾਰੇ ਨੂੰ ਹਮੇਸ਼ਾ ਅਗਾਂਹ ਚੁੱਕਦੇ ਰਹਿੰਦੇ ਹੋ ਤੇ ਹਰ ਵੇਲੇ ਸਾਡੇ ਧਾਰਮਿਕ ਕੰਮਾਂ 'ਚ ਵੀ ਸਾਥ ਦਿੰਦੇ ਰਹੇ ਹੋ ਤੇ ਅੱਜ ਵੀ ਉਸ ਲੜੀ ਵਿੱਚ ਆਪ ਸਭ ਦਾ ਧੰਨਵਾਦ ਹੈ ਉਹਨਾਂ ਪੰਜ ਦਰਜਿਆਂ ਦਾ ਜਿਹੜਾ ਕਿ ਆਪਣੇ ਬਹੁਤ ਹੀ ਕੀਮਤੀ ਟਾਈਮ ਕੱਢ ਕੇ ਦੂਰ ਦਰਾਡੇ ਤੋਂ ਇੱਥੇ ਮੁਜ਼ਾਹਰੇ ਦੇ ਵਿੱਚ ਹਾਜ਼ਰ ਹੋਏ ਹਨ। ਔਰ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੀ ਹੈ ਕਿ ਸਾਡੀ ਇੰਡੀਆ ਕੰਟਰੀ ਦੇ ਵਿੱਚ ਬਹੁਤ ਘੱਟ ਗਿਣਤੀ ਨਾਲ ਬਹੁਤ ਜ਼ਿਆਦਾ ਧੱਕਾ ਹੁੰਦਾ ਆਇਆ ਹੈ। ਸਭ ਤੋਂ ਵੱਧ ਧੱਕਾ ਸਾਡੀ ਇਸ ਬਹਾਦਰ ਕੌਮ ਨਾਲ ਹਮੇਸ਼ਾ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵੀ ਹੁਣ ਤੱਕ ਵੀ ਹੁੰਦਾ ਆ ਰਿਹਾ ਹੈ। ਵੈਸੇ ਤਾਂ ਆਪ ਸਭ ਨੂੰ ਪਤਾ ਹੈ ਇੱਥੇ ਮਕਸਦ ਆ ਕਿ ਆਪਾਂ ਇਸ ਹਿਊਮਨ ਰਾਈਟਸ ਡੇ ਦੇ ਉੱਤੇ ਪੰਜਾਬ ਇੰਡੀਆ ਸਰਕਾਰ ਨੂੰ ਜਗਾਉਣ ਵਾਸਤੇ ਇਕੱਠੇ ਹੋਏ ਹਾਂ ਤੇ ਸਾਡੀ ਤਾਂ ਇਹੀ ਅਪੀਲ ਹੈ ਕਿ ਇੰਡੀਆ ਗੌਰਮੈਂਟ ਨੂੰ ਸਾਰੀਆਂ ਕੌਮਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਖਾਸ ਕਰਕੇ ਸਿੱਖ ਕੌਮ ਜਿਹੜੀ ਕਿ ਬਹੁਤ ਹੀ ਮਹਾਨ ਬਹਾਦਰ ਕੌਮ ਹੈ ਜਿਹੜੀ ਕਿ ਸਿੱਖ ਫਲਸਫੇ ਗੁਰੂ ਨਾਨਕ ਦੀ ਸੋਚ ਚੱਲ ਰਹੀ ਹੈ ਉਹਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਸੋ ਆਈਆਂ ਸੰਗਤਾਂ ਦਾ ਧੰਨਵਾਦ ਤੇ ਆਪ ਸਭ ਟੀਵੀ ਵਾਲਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਰੇਆਮ ਸਾਡੀ ਕੌਮ ਦੇ ਨਾਲ ਅੱਜ ਅਸੀਂ ਇੱਥੇ ਆਪਣੇ ਸਿੱਖ ਭਰਾਵਾਂ ਲਈ ਪ੍ਰੋਟੈਸਟ ਕਰਨ ਆਏ ਹਾਂ ਜਿਨ੍ਹਾਂ ਨੂੰ ਇੰਡੀਅਨ ਗਵਰਨਮੈਂਟ ਨੇ ਇੰਨੇ ਚਿਰ ਤੋਂ ਪ੍ਰਿਜ਼ਮ 'ਚ ਰੱਖਿਆ ਹੋਇਆ। ਅਸੀਂ ਬਾਪੂ ਸੂਰਤ ਸਿੰਘ ਦੀ ਸੋਚ ਤੇ ਪਹਿਰਾ ਦਿੰਦੇ ਆ ਕਿਉਂਕਿ ਜਿਹੜੇ ਪ੍ਰਿਜ਼ਨ ਆਪਣੇ ਪੰਜਾਬ 'ਚ ਕੀਤੇ ਗਏ ਆ ਜਿਨ੍ਹਾਂ ਨੇ ਆਪਣੀ ਕੈਦ ਕੱਟ ਲਈ ਆ ਦੇ ਹੈਵ ਟੂ ਰਿਲੀਜ਼ ਦੈਮ। ਇਹ ਸਾਡੀ ਕੌਮ ਲਈ ਧੱਕਾ ਆ। ਥੈਂਕ ਯੂ। ਮੈਂ ਇੱਥੇ ਨਿਊਯਾਰਕ ਵਿੱਚ ਆਪਣੇ ਪੰਜਾਬ ਦੇ ਵਿੱਚ ਰਹਿੰਦੇ ਭਰਾਵਾਂ ਦੇ ਨਾਲ ਹੋ ਰਹੇ ਧੱਕੇ ਬਾਰੇ ਰੈਲੀ ਵਿੱਚ ਆਈ ਆ ਤੇ ਜੋ ਪੰਜਾਬ ਸਰਕਾਰ ਉਹਨਾਂ ਨਾਲ ਕਰ ਰਹੀ ਹੈ ਉਹ ਬਿਲਕੁਲ ਨਾਜਾਇਜ਼ ਹੈ। ਉਹਨਾਂ ਨੂੰ ਰਿਹਾ ਕਰਨਾ ਚਾਹੀਦਾ। ਬਾਪੂ ਸੂਰਤ ਸਿੰਘ ਜੀ ਜੋ ਇੰਨੀ ਦੇਰ ਤੋਂ ਭੁੱਖ ਹੜਤਾਲ ਤੇ ਬੈਠੇ ਨੇ ਉਹਨਾਂ ਦੀ ਆਵਾਜ਼ ਦੇ ਨਾਲ ਅਸੀਂ ਆਪਣੀ ਆਵਾਜ਼ ਮਿਲਾਉਣਾ ਚਾਹੁੰਦੇ ਹਾਂ। ਅਸੀਂ ਹਮੇਸ਼ਾ ਤੋਂ ਉਹਨਾਂ ਦੇ ਨਾਲ ਆ ਤੇ ਨਾਲ ਹੀ ਰਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਿੱਖ ਕੌਮ ਨੂੰ ਦੱਸਣਾ ਚਾਹੁੰਦਾ ਵੀ ਜੋ ਸਾਡੇ ਨਾਲ ਹੋ ਰਿਹਾ ਅੱਜ ਸਾਡੇ ਬੋਲਣ ਦੇ ਵੀ ਪਾਬੰਦੀ ਆ, ਸਾਡੇ ਧਾਰਮਿਕ ਕੋਈ ਫੰਕਸ਼ਨ ਕਰਨਾ ਉਹ ਤੇ ਪਾਬੰਦੀ, ਕੋਈ ਸਾਡੇ ਆਗੂ ਜਿਹੜੇ ਜਥੇਦਾਰ ਉਹ ਵੀ ਸਾਡੇ ਅੰਦਰ ਦਿੱਤੇ ਹੋਇਆ, ਕੋਈ ਸਾਡੀ ਸੁਣਵਾਈ ਨਹੀਂ। ਔਰ ਇਹ ਸਭ ਕੁਝ ਸਾਡੇ ਨਾਲ ਤਦੇ ਹੋ ਰਿਹਾ ਕਿ ਅਸੀਂ 1947 ਵਿੱਚ ਇੱਕ ਗਲਤੀ ਕਰ ਗਏ ਜਿਹੜਾ ਇਹਨਾਂ ਨਾਲ ਰਲ ਗਏ। ਸਾਨੂੰ ਇਹ ਸਜ਼ਾ ਮਿਲ ਰਹੀ ਆ। ਖਾਲਸਾ ਜੀ ਮੈਂ ਬੇਨਤੀ ਕਰਨਾ ਚਾਹੁੰਦਾ ਸਾਰੀ ਕੌਮ ਨੂੰ ਇਕੱਠੇ ਹੋਵੋ, ਆਪਣਾ ਘਰ ਬਣਾਈਏ। ਜਾਂ ਤੇ ਆਪਣਾ ਘਰ ਨਹੀਂਗਾ ਸਾਨੂੰ ਇਸੇ ਤਰ੍ਹਾਂ ਸਾਡੇ ਨਾਲ ਖੁਆਰੀ ਹੁੰਦੀ ਰਹਿਣੀ ਆ। ਆਪਾਂ ਇਹ ਖੁਆਰੀ ਖਤਮ ਕਰਨੀ ਆ। ਆਪਾਂ ਆਪਣਾ ਘਰ ਬਣਾ ਕੇ ਸਾਡੇ ਧਾਰਮਿਕ ਸਥਾਨ ਆਜ਼ਾਦ ਹੋਣ, ਸਾਨੂੰ ਬੋਲਣ ਦੀ ਆਜ਼ਾਦੀ ਹੋਵੇ, ਸਾਨੂੰ ਆਪਣੇ ਧਾਰਮਿਕ ਫੰਕਸ਼ਨ ਕਰਨ ਦੀ ਆਜ਼ਾਦੀ ਹੋਵੇ, ਗੁਰੂ ਸਾਹਿਬਾਂ ਦੇ ਗੁਰਪੁਰਬ ਮਨਾਉਣ ਦੀ ਆਜ਼ਾਦੀ ਹੋਵੇ। ਅੱਜ ਅਸੀਂ ਅਕਾਲ ਤਖਤ ਤੇ ਨਹੀਂ ਜਾ ਸਕਦੇ। ਸਾਨੂੰ ਸਾਡੇ ਜਥੇਦਾਰਾਂ ਨੂੰ ਬਾਟੇ ਰੋਕਿਆ ਜਾ ਰਿਹਾ, ਅੰਦਰ ਜੇਲ੍ਹਾਂ 'ਚ ਦਿੱਤਾ ਗਿਆ। ਸਰਦਾਰ ਜਗਤਾਰ ਸਿੰਘ ਹਵਾਰਾ ਇਸ ਵੇਲੇ ਜੇਲ੍ਹ ਵਿੱਚ ਆ। ਭਾਈ ਧਿਆਨ ਸਿੰਘ ਮੰਡ, ਅਮਰੀਕ ਸਿੰਘ ਜਨਾਲਾ, ਆਪਣਾ ਬਲਜੀਤ ਸਿੰਘ ਦਾਦੂਵਾਲ ਜੋ ਕਾਰਜਕਾਰੀ ਜਥੇਦਾਰ ਥਾਪੇ ਗਏ ਸੀ ਉਹ ਵੀ ਅੱਜ ਅੰਦਰ ਆ। ਬੜੀ ਸ਼ਰਮ ਵਾਲੀ ਗੱਲ ਆ ਉੱਥੇ ਦੀ ਗੌਰਮੈਂਟ ਲਈ ਜੇ ਸਾਡੇ ਧਾਰਮਿਕ ਆਗੂ ਚੱਕ ਕੇ ਬਗੈਰ ਕਿਸੇ ਕੇਸ ਤੋਂ ਅੰਦਰ ਦਿੱਤੇ ਆ। ਇਹ ਸੁਨੇਹਾ ਮੈਂ ਸਮੂਹ ਸੰਗਤ ਨੂੰ ਦੇਣਾ ਚਾਹੁੰਦਾ। ਆਪਾਂ ਇਕੱਠੇ ਹੋਈਏ ਔਰ ਇਸ ਗੁਲਾਮੀ ਤੋਂ ਜੋ ਸਾਡੇ ਗਲ 'ਚ ਰੱਸੇ ਪਏ ਕੱਟੀਏ ਔਰ ਆਜ਼ਾਦ ਆਪਣਾ ਦੇਸ਼ ਬਣਾਈਏ। ਇਹ ਮੇਰੀ ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਟਰਾਈ ਸਟੇਟ ਦੀਆਂ ਸਿੱਖ ਸੰਗਤਾਂ ਵੱਲੋਂ ਇੰਡੀਅਨ ਕੌਂਸੂਲੇਟ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਜਾ ਗਿਆ ਹੈ। ਇਸ ਦਾ ਇੱਕੋ ਹੀ ਕਾਰਨ ਹੈ ਕਿ ਇੰਡੀਆ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ ਬਾਦਲ ਜਿਹੜਾ ਬਾਗ-ਬਾਗ ਸਿੱਖਾਂ ਦੇ ਨਾਲ ਉੱਥੇ ਧੱਕਾ ਹੋ ਗਿਆ ਹੈ। ਬਾਪੂ ਸੂਰਤ ਸਿੰਘ ਖਾਲਸਾ ਜੋ ਸ਼ਾਂਤੀਪੂਰਵਕ ਭੁੱਖ ਹੜਤਾਲ ਤੇ ਬੈਠੇ ਨੇ ਉਹਨਾਂ ਨੂੰ ਚੁੱਕ ਕੇ ਲੈ ਜਾਂਦੇ ਨੇ। ਮਾਘੇ ਦੇ ਸਰੂਪਾਂ ਦੀ ਬੇਅਦਬੀ ਕੀਤੀ। ਸਰਬੱਤ ਖਾਲਸਾ ਦੇ ਵਿੱਚ 7 ਲੱਖ ਸਿੱਖਾਂ ਦਾ ਇਕੱਠ ਹੋਇਆ, ਉਹਦੇ ਵਿੱਚ ਇੱਕ ਵੀ ਤਰ੍ਹਾਂ ਦੀ ਕੋਈ ਹਿੰਸਕ ਘਟਨਾ ਨਹੀਂ ਹੋਈ ਤੇ ਇਹਨਾਂ ਲੋਕਾਂ ਨੇ ਉਸ ਨੂੰ ਅੱਤਵਾਦ ਦੇ ਨਾਲ ਜੋੜਿਆ ਜੋ ਕਿ ਸਗਾਸਾਈ ਗਲਤ ਹੈ। ਸਿੱਖ ਅੱਤਵਾਦੀ ਨਹੀਂ, ਇੰਡੀਆ ਗਵਰਨਮੈਂਟ ਅੱਤਵਾਦ ਹੈ। ਬਾਦਲ ਦੀ ਗਵਰਨਮੈਂਟ ਅੱਤਵਾਦ ਹੈ ਜੋ ਆਪਣੇ ਪੋਲੀਟੀਕਲ ਟੈਰਰਿਜ਼ਮ ਆਈ ਤੇ ਜੁਡੀਸ਼ੀਅਲ ਟੈਰਰਿਜ਼ਮ ਆਈ ਮਿਨੋਰਟੀ ਕਮਿਊਨਿਟੀ ਨੂੰ ਤੰਗ ਕਰ ਗਈ ਹੈ, ਪਰੇਸ਼ਾਨ ਕਰਦੀ ਹੈ। ਲੇਕਿਨ ਅੱਜ ਇਹ ਜਿਹੜਾ ਕੌਂਸੂਲੇਟ ਦੇ ਸਾਹਮਣੇ ਸਿੱਖਾਂ ਦਾ ਸਪਸ਼ਟ ਮੈਸੇਜ ਹੈ ਕਿ ਤੁਸੀਂ ਜੋ ਕੁਝ ਮਰਜ਼ੀ ਕਰੀ ਜਾਓ ਲੇਕਿਨ ਸਿੱਖ ਸੱਚ, ਇਨਸਾਫ ਤੇ ਹਿਊਮਨ ਰਾਈਟਸ ਦੇ ਲਈ ਹਮੇਸ਼ਾ ਲੜਦੇ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਾਂਜੀ, ਸਾਡੇ ਵਿਚਾਰ ਇਹ ਨੇ ਭਾਜੀ ਕਿ ਜਿਹੜੇ ਪੰਜਾਬ 'ਚ ਬੰਦੀ ਸਿੰਘ ਨੇ ਆਪਣੇ, ਉਹਨਾਂ ਨੂੰ ਛੇਤੀ ਤੋਂ ਛੇਤੀ ਰਿਹਾ ਕਰਨਾ ਚਾਹੀਦਾ ਹੈ। ਜਿਨ੍ਹਾਂ ਦੀ ਟਰਮ ਖਤਮ ਹੋ ਚੁੱਕੀ ਹੈ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਹੈ ਤੇ ਜਿਹੜੇ ਸਿੰਘ ਨੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਇੰਡੀਅਨ ਗਵਰਨਮੈਂਟ ਨੂੰ, ਪੰਜਾਬ ਗਵਰਨਮੈਂਟ ਨੂੰ ਸਿੱਖਾਂ ਦੇ ਹੱਕ 'ਚ ਖੜੇ ਹੋਣਾ ਚਾਹੀਦਾ ਹੈ, ਜਿਹੜੇ ਸਹੀ ਨੇ, ਜਿਨ੍ਹਾਂ ਦੀ ਟਰਮਸ ਖਤਮ ਹੋ ਚੁੱਕੀਆਂ ਨੇ। ਤੇ ਦੈਟਸ ਆਲ ਵੀ ਵਾਂਟ। ਐਂਡ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਟਰਾਈ ਸਟੇਟ ਦੀਆਂ ਜਿਹੜੀਆਂ ਸਿੱਖ ਸੰਗਤਾਂ ਨੇ ਉਹ ਇੰਡੀਅਨ ਐਮਬੈਸੀ ਦੇ ਬਾਹਰ 10 ਦਸੰਬਰ 1948 ਦਾ ਜਿਹੜਾ ਹਿਊਮਨ ਰਾਈਟਸ ਦਾ ਜਿਹੜਾ ਚਾਰਟਰ ਪਾਸ ਹੋਇਆ ਆ, ਅੱਜ ਉਸ ਦੀ ਐਨਵਰਸਰੀ ਤੇ 10 ਦਸੰਬਰ 2015 ਨੂੰ ਹਿੰਦੁਸਤਾਨ ਦੀ ਐਮਬੈਸੀ ਦੇ ਬਾਹਰ ਸਿੱਖ ਸੰਗਤਾਂ ਇਕੱਠੀਆਂ ਹੋਈਆਂ ਨੇ। ਅਸੀਂ ਹਿੰਦੁਸਤਾਨ ਦੀ ਸਰਕਾਰ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਦੁਨੀਆ ਦੇ ਵਿੱਚ ਜੇ ਐਜ਼ ਏ ਕੰਟਰੀ ਐਗਜ਼ਿਸਟ ਕਰਨਾ ਆ ਤਾਂ ਤੁਹਾਨੂੰ ਜਿਹੜੀਆਂ ਉੱਥੋਂ ਦੀਆਂ ਮਾਈਨੋਰਿਟੀਜ਼ ਨੇ, ਸਿੱਖ ਨੇ, ਕ੍ਰਿਸਚੀਅਨ ਨੇ, ਦਲਿਤ ਨੇ, ਮੁਸਲਮਾਨ ਨੇ, ਈਵਨ ਜਿਹੜੇ ਗਰੀਬ ਹਿੰਦੂ ਨੇ, ਉਹਨਾਂ ਸਾਰਿਆਂ ਦੇ ਜਿਹੜੇ ਹਿਊਮਨ ਰਾਈਟਸ ਨੇ ਉਹਨਾਂ ਨੂੰ ਪ੍ਰੋਟੈਕਟ ਕਰਨਾ ਪੈਣਾ ਆ। ਜਿਸ ਤਰੀਕੇ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਹਿੰਦੁਸਤਾਨ ਦੀ ਸਰਕਾਰ ਨੇ ਸਰਬੱਤ ਖਾਲਸਾ ਵੱਲੋਂ ਚੁਣੇ ਜਥੇਦਾਰਾਂ ਨੂੰ ਤੇ ਆਮ ਪੋਲੀਟੀਕਲ ਪਾਰਟੀ ਦੇ ਲੀਡਰਾਂ ਨੂੰ ਤੇ ਆਮ ਸਿੱਖਾਂ ਨੂੰ ਘਰਾਂ ਵਿੱਚੋਂ ਫੜ ਕੇ ਜੇਲ੍ਹਾਂ 'ਚ ਧੱਕਿਆ ਆ, ਇਹ ਬਹੁਤੀ ਦੇਰ ਚੱਲਣਾ ਨਹੀਂ। ਅਸੀਂ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਸਾਡੇ ਹਵਾਰਿਆਂ ਨੂੰ, ਸਾਡੇ ਰਾਜੋਂ ਵਾਲਿਆਂ ਨੂੰ ਤੇ ਸਾਡੇ ਦਵਿੰਦਰਪਾਲ ਭੁੱਲਰ ਨੂੰ ਤੁਸੀਂ ਬਹੁਤੀ ਦੇਰ ਜੇਲ੍ਹਾਂ 'ਚ ਰੱਖ ਸਕਦੇ। ਸਿੱਖ ਕੌਮ ਜਾਗ ਚੁੱਕੀ ਆ। ਅਸੀਂ ਆਪਣਾ ਦੇਸ਼ ਆਜ਼ਾਦ ਕਰ ਖਾਲਿਸਤਾਨ ਜਿਹੜਾ ਉਹਦੀ ਪ੍ਰਾਪਤੀ ਵਾਸਤੇ ਸੰਘਰਸ਼ ਜਾਰੀ ਆ ਤੇ ਚੜ੍ਹਦੀ ਕਲਾ 'ਚ ਰਹਿ ਕੇ ਸਿੱਖ ਕੌਮ ਇਸ ਸੰਘਰਸ਼ ਦੇ ਵਾਸਤੇ ਲੜਾਈ ਕਰ ਰਹੀ ਆ ਔਰ ਅਸੀਂ ਆਪਣਾ ਦੇਸ਼ ਲੈਣਾ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸੈਂਕੜਿਆਂ ਦੀ ਗਿਣਤੀ ਵਿੱਚ ਟਰਾਈ ਸਟੇਟ ਦੀਆਂ ਸਿੱਖ ਸੰਗਤਾਂ ਦਾ ਇੰਡੀਅਨ ਕੌਂਸੂਲੇਟ ਦੇ ਬਾਹਰ ਇਕੱਠ ਸੁਨੇਹਾ ਦੇ ਰਿਹਾ ਹੈ ਕਿ ਬੇਸ਼ੱਕ ਸਾਡੇ ਵੀਰਾਂ ਭੈਣਾਂ ਦੀ ਆਵਾਜ਼ ਨੂੰ ਪੰਜਾਬ ਦੇ ਵਿੱਚ ਜ਼ੁਲਮ ਦੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਬੱਤ ਖਾਲਸਾ ਵਿੱਚ ਇਕੱਠੇ ਹੋਏ ਸਿੰਘਾਂ ਨੂੰ ਸੈਡੀਸ਼ਨ, ਦੇਸ਼ ਧਰੋਹ ਦੇ ਕੇਸਾਂ ਦੇ ਵਿੱਚ ਫਸਾਇਆ ਹੋਇਆ ਹੈ। ਉਹ ਸਿੱਖ ਰਾਜਸੀ ਕੈਦੀ ਜਿਹੜੇ ਆਪਣੀਆਂ ਸੈਂਟੈਂਸਿਸ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਅਜੇ ਵੀ ਜੇਲ੍ਹਾਂ ਦੇ ਵਿੱਚ ਡੱਕਿਆ ਹੋਇਆ ਹੈ। ਔਰ ਇਹ ਸਾਰੇ ਮੁੱਦੇ ਔਰ ਖਾਸ ਤੌਰ ਤੇ ਜਿਹੜਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਹੈ, ਸਿੱਖਾਂ ਦੇ ਸਵੈ ਨਿਰਣੇ ਦਾ ਹੱਕ, ਆਜ਼ਾਦੀ ਦਾ ਹੱਕ, ਕਿਉਂਕਿ ਠੀਕ 67 ਸਾਲ ਪਹਿਲਾਂ 50 ਦੇਸ਼ਾਂ ਦੇ ਨੁਮਾਇੰਦਿਆਂ ਨੇ ਸੈਨ ਫਰਾਂਸਿਸਕੋ 'ਚ ਇਕੱਠੇ ਹੋ ਕੇ ਜਿਹੜਾ ਬੇਸਿਕ ਚਾਰਟਰ ਆਫ ਹਿਊਮਨ ਰਾਈਟਸ ਦਿੱਤਾ ਸੀ ਉਸ ਦੇ ਵਿੱਚ ਮੁੱਢਲੀਆਂ ਆਜ਼ਾਦੀਆਂ ਗਰੰਟੀ ਕੀਤੀਆਂ ਹੋਈਆਂ ਨੇ। ਉਹ ਧਾਰਮਿਕ ਆਜ਼ਾਦੀ ਹੋਏ, ਕਿਤੇ ਵੀ ਜਾ ਕੇ ਵਿਚਰ ਸਕਣ ਦੀ ਆਜ਼ਾਦੀ ਔਰ ਆਪਣੀ ਕਿਸਮਤ ਆਪ ਘੜਨ ਦਾ ਹੱਕ। ਭਾਰਤ ਬੇਸ਼ੱਕ ਉਹ ਸਿਗਨੇਟਰੀ ਹੈ ਇਸ ਚਾਰਟਰ ਆਫ ਹਿਊਮਨ ਰਾਈਟਸ ਦਾ, ਪਰ ਇਹਦੇ ਬਾਵਜੂਦ ਜਿਵੇਂ ਸਿੱਖਾਂ ਦੇ ਨਾਲ ਪਿਛਲੇ 31 ਸਾਲ ਤੋਂ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਦਾ ਵਰਤਾਰਾ ਕੀਤਾ ਗਿਆ ਹੈ ਔਰ ਅੱਜ ਵੀ ਸਾਡੀਆਂ ਮੁੱਢਲੀਆਂ ਆਜ਼ਾਦੀਆਂ ਬਹਾਲ ਨਹੀਂ ਕੀਤੀਆਂ ਗਈਆਂ। ਭਾਰਤੀ ਸੰਵਿਧਾਨ ਦਾ ਆਰਟੀਕਲ 25(b) ਸਿੱਖਾਂ ਨੂੰ ਹਿੰਦੂ ਐਲਾਨਦਾ ਹੈ। ਪੰਜਾਬ ਦਾ ਆਪਣੇ ਪਾਣੀਆਂ ਤੇ ਹੱਕ, ਆਪਣੇ ਪੰਜਾਬੀ ਬੋਲਦੇ ਇਲਾਕਿਆਂ ਤੇ ਹੱਕ ਔਰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਥੱਲੇ ਜਿਹੜੀ ਸਪਿਰਿਟ 29 ਅਪ੍ਰੈਲ 1986 ਨੂੰ ਖਾਲਿਸਤਾਨ ਦੇ ਐਲਾਨਨਾਮੇ ਨਾਲ ਸਪਸ਼ਟ ਨਿਸ਼ਾਨਾ ਮਿੱਥਿਆ ਗਿਆ ਹੈ। ਕੌਮ ਦਾ ਇਹ ਰਿਜ਼ੋਲਵ ਔਰ ਅੱਜ ਦਾ ਇਹ ਇਕੱਠ ਇਹ ਮੈਸੇਜ ਦੇ ਰਿਹਾ ਕਿ ਸਿੱਖ ਆਪਣੇ ਨਿਸ਼ਾਨੇ ਖਾਲਿਸਤਾਨ ਪ੍ਰਤੀ ਦ੍ਰਿੜ ਨੇ ਔਰ ਅਲਟੀਮੇਟਲੀ ਇਸ ਨੂੰ ਪ੍ਰਾਪਤ ਕਰਕੇ ਹੀ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। India out of Palestine. India out of Palestine. India out of Palestine. Palestine. What do we want? Palestine. What do we want? What do we want?
ਦੁਬਾਰਾ ਫਤਿਹ ਦੀ ਸਾਂਝ ਅੱਜ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਆਪ ਜੀ ਨਾਲ ਵਿਚਾਰ ਸਾਂਝੇ ਕਰਨੇ ਚਾਹੁੰਦਾ ਹੈ। ਅੱਜ ਕੌਮ ਨੂੰ ਹਰ ਪਾਸਿਓਂ ਦਬਾਇਆ ਜਾ ਰਿਹਾ ਹੈ, ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਨੂੰ ਵੀ ਰੂੜੀਆਂ ਤੇ ਖਿਲਾਰ ਦਿੱਤਾ ਗਿਆ। ਸਿੱਖ ਕੌਮ ਨੂੰ ਇਨਸਾਫ ਦੇਣ ਦੀ ਥਾਂ ਜਿਹੜੇ ਰੋਸ ਕਰ ਰਹੇ ਸੀ ਸ਼ਾਂਤਮਈ ਤਰੀਕੇ ਨਾਲ, ਉਹਨਾਂ ਤੇ ਹੀ ਗੋਲੀਆਂ ਭਰਾ ਦਿੱਤੀਆਂ, ਡਾਂਗਾਂ ਭਰਾ ਦਿੱਤੀਆਂ ਤਾਂ ਬੇਇੱਜ਼ਤ ਕੀਤਾ ਗਿਆ। ਸਿੱਖਾਂ ਕੋਲ ਹੁਣ ਕੋਈ ਚਾਰਾ ਨਹੀਂ, ਆਪਣੀ ਆਜ਼ਾਦੀ ਤੋਂ ਬਿਨਾਂ ਗੁਲਾਮਾਂ ਨਾਲ ਇਹੋ ਜਿਹੇ ਹੀ ਵਿਹਾਰ ਹੁੰਦੇ ਰਹੇ ਨੇ। ਹੁਣ ਖਾਲਸਾ ਜੀ ਇੱਕੋ ਇੱਕ ਰਸਤਾ ਰਹਿ ਗਿਆ ਕਿ ਜੋ 1986 ਵਿੱਚ ਸਰਬੱਤ ਖਾਲਸੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਸਿੱਖ ਕੌਮ ਨੂੰ ਆਪਣਾ ਆਜ਼ਾਦ ਘਰ ਖਾਲਿਸਤਾਨ ਚਾਹੀਦਾ ਹੈ, ਹੁਣ ਉਸੇ ਤੇ ਹੀ ਵਰਕ ਕਰਨਾ ਸ਼ੁਰੂ ਕਰ ਦਈਏ, ਏਕਤਾ ਬਣਾ ਕੇ ਰੱਖੀਏ। ਇਸ ਤਰ੍ਹਾਂ ਨਾ ਕਰੀਏ ਕਿ ਮੀਟਿੰਗਾਂ ਵਿੱਚ ਬੈਠੇ ਮਨ ਕਿਤੇ ਹੋਰ ਹੋਵੇ, ਮੁਜ਼ਾਹਰੇ ਕਰ ਰਹੇ ਹਾਂ ਦਾ ਮਨ ਕਿਤੇ ਹੋਰ ਹੋਵੇ ਤੇ ਤਨ ਕਿਤੇ ਹੋਰ ਹੋਵੇ। ਇਸ ਤਰ੍ਹਾਂ ਨਹੀਂ ਗੱਲ ਬਣਨੀਆਂ। ਸਾਫ਼ ਮਨ ਨਾਲ ਇੱਕ ਆਗੂ ਦੇ ਮਗਰ ਲੱਗ ਜਾਈਏ, ਸਰਬੱਤ ਖਾਲਸਾ ਵੱਲੋਂ ਹੋਏ ਫੈਸਲਿਆਂ ਨੂੰ ਪ੍ਰਵਾਨ ਕਰ ਲਈਏ, ਜਿਹਦੇ ਵਿੱਚ ਸਰਕਾਰ ਤਾਂ ਹਿੱਲ ਗਈ ਹੈ, ਇੰਡੀਆ ਗਵਰਨਮੈਂਟ ਹਿੱਲ ਗਈ ਹੈ, ਪੰਜਾਬ ਸਰਕਾਰ ਨੂੰ ਵਕਤ ਪੈ ਗਿਆ। ਲੇਕਿਨ ਅਫਸੋਸ ਸਾਡੇ ਬੁੱਧੀਜੀਵੀ ਤੇ ਸਾਡੇ ਆਪਣੇ ਹੀ ਅਸੀਂ ਖਾੜਕੂ ਅਖਵਾਉਣ ਵਾਲੇ ਹੀ ਕਿੰਤੂ ਪ੍ਰੰਤੂਆਂ ਦੇ ਵਿੱਚ ਪੈ ਗਏ ਹਾਂ। ਵੀਰੋ ਇਹ ਛੱਡ ਦਿਓ, ਖਾਲਸਾ ਬਾਗੀ ਹੈ ਜਾਂ ਬਾਦਸ਼ਾਹ ਹੈ। ਉਹ ਸਰਬੱਤ ਖਾਲਸੇ ਵਿੱਚ ਬਾਗੀ ਤੇ ਬਾਦਸ਼ਾਹ ਵਾਲੇ ਸਾਰੇ ਗੁਣ ਸਨ, ਸਾਰੇ ਐਲਾਨਨਾਮੇ ਇਸੇ ਤਰ੍ਹਾਂ ਦੇ ਹੀ ਹਨ। ਕੀ ਇਹ ਬਾਗੀਪੁਣਾ ਨਹੀਂ ਕਿ ਜੇ ਸਰਕਾਰ ਤੋਂ ਇਨਸਾਫ ਨਹੀਂ ਮਿਲੇਗਾ ਤੇ ਖਾਲਸਾ ਆਪਣਾ ਇਨਸਾਫ ਆਪ ਕਰੇਗਾ। ਖਾਲਸੇ ਨੂੰ ਅੱਜ ਆਪਣੇ ਰਾਜ ਭਾਗ ਦੀ ਲੋੜ ਹੈ, ਕਿਉਂਕਿ ਸ਼੍ਰੋਮਣੀ ਕਮੇਟੀ ਵੀ ਅੰਡਰ ਸਰਕਾਰ ਹੈ, ਪੰਜਾਬ ਸਰਕਾਰ ਦੇ ਅੰਡਰ ਹੈ। ਸੋ ਖਾਲਸਾ ਜੀ ਸਾਨੂੰ ਆਪਣਾ ਪੋਲੀਟੀਕਲ ਸਿਸਟਮ ਕੋਈ ਖਾਲਸਾ ਨੇਤਾ ਚੁਣਨਾ ਪਊ, ਖਾਲਸਾ ਹੀ ਸਰਕਾਰ ਬਣਾਉਣੀ ਪਊ, ਤਾਂ ਹੀ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਰੀਸ ਕਰ ਸਕਾਂਗੇ। ਮੇਰੀ ਹੱਥ ਜੋੜ ਕੇ ਬੇਨਤੀ ਹੈ ਕੌਮ ਦੇ ਆਗੂਆਂ ਨੂੰ, ਜਿਹੜੇ ਅਸੀਂ ਵੱਖ-ਵੱਖ ਜਥੇਬੰਦੀਆਂ ਵਿੱਚ ਵੰਡੇ ਆਏ ਹਾਂ, ਬੇਸ਼ੱਕ ਵੰਡੇ ਰਹੋ, ਪਰ ਜਿੱਥੇ ਗੁਰੂ ਗ੍ਰੰਥ ਸਾਹਿਬ ਤੇ ਹਮਲਾ ਤੇ ਸਿੱਖ ਕੌਮ ਤੇ ਹਮਲਾ ਰੁਕ ਨਹੀਂ ਰਿਹਾ ਵੀਰੋ, ਇਹ ਆਪਣੇ ਰਾਜ ਭਾਗ ਨਾਲ ਹੀ ਰੁਕਣਾ ਹੈ। ਮੇਰੀ ਇਹੀ ਬੇਨਤੀ ਹੈ, ਰਾਜ ਬਿਨਾਂ ਨਾ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ। ਜੇ ਧਰਮ ਪੰਥ ਤੇ ਗੁਰੂ ਗ੍ਰੰਥ ਸਾਹਿਬ ਨੂੰ ਬਚਾਉਣਾ ਹੈ ਤੇ ਸਾਨੂੰ ਆਪਣੇ ਘਰ ਦੀ ਲੋੜ ਹੈ, ਖਾਲਿਸਤਾਨ ਦੀ। ਇੰਨੀਆਂ ਹੀ ਬੇਨਤੀਆਂ ਦੇ ਨਾਲ ਖਿਮਾ ਦਾ ਜਾਜਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਡੀਅਨ ਡੈਮੋਕ੍ਰੇਸੀ, ਇੰਡੀਅਨ ਡੈਮੋਕ੍ਰੇਸੀ, ਇੰਡੀਆ ਡੈਮੋਕ੍ਰੇਸੀ। ਪੰਡਿਤ ਸਿੰਘਾਂ ਨੂੰ ਯਾਦ ਕਰੋ, ਪੰਡਿਤ ਸਿੰਘਾਂ ਨੂੰ ਯਾਦ ਕਰੋ, ਯਾਦ ਕਰੋ। ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਨੂੰ ਯਾਦ ਕਰੋ, ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਨੂੰ ਯਾਦ ਕਰੋ। ਮੁਰਦਾਬਾਦ, ਮੁਰਦਾਬਾਦ। ਇੰਡੀਅਨ ਡੈਮੋਕ੍ਰੇਸੀ, ਇੰਡੀਅਨ ਡੈਮੋਕ੍ਰੇਸੀ। ਅਸੀਂ ਨਿਕਲੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਟਰਾਈ ਸਟੇਟ ਦੇ ਸਮੁੱਚਾ ਸਿੱਖ ਭਾਈਚਾਰਾ ਇੰਡੀਅਨ ਕੌਂਸਲੇਟ ਅੱਗੇ ਇਕੱਠੇ ਹੋਏ ਆ ਆਪਣਾ ਰੋਸ ਜ਼ਾਹਰ ਕਰਨ ਲਈ। ਜਿਹੜੇ ਚਲੰਤ ਇਸ਼ੂ ਨੇ ਸਿੱਖਾਂ ਵਿੱਚ ਇਸ ਟਾਈਮ ਬੰਦੀ ਸਿੰਘਾਂ ਦੀ ਰਿਹਾਈ ਹੈ, ਜੇਲ੍ਹੀਂ ਬੈਠੇ ਜਥੇਦਾਰ ਹਨ, ਬਾਬਾ ਸੂਰਤ ਸਿੰਘ ਦਾ ਸੰਘਰਸ਼ ਹੈ, ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਿੱਖਾਂ ਤੇ ਕੀਤਾ ਜਾ ਰਿਹਾ ਜ਼ੁਲਮ ਹੈ। ਇਹ ਸਾਰੇ ਸਾਡੇ ਇਸ਼ੂ ਇਸ ਟਾਈਮ
ਉੱਭਰ ਕੇ ਸਾਹਮਣੇ ਆਏ ਹੋਏ ਹਨ, ਜਿਨ੍ਹਾਂ ਦੇ ਅਗੇਂਸਟ ਆਵਾਜ਼ ਉਠਾਉਣ ਲਈ ਅਸੀਂ ਆਪਣਾ ਫਰਜ਼ ਨਿਭਾਉਂਦੇ ਹੋਏ ਅੱਜ ਨਿਊਯਾਰਕ ਸਿਟੀ ਵਿੱਚ ਇੰਡੀਅਨ ਐਮਬੈਸੀ ਨੂੰ ਇਹ ਦੱਸਣ ਆਏ ਹਾਂ ਕਿ ਅਸੀਂ ਆਪਣੇ ਭਰਾਵਾਂ ਦੇ ਨਾਲ ਹਾਂ ਤੇ ਅਸੀਂ ਸਿੱਖਾਂ ਦੀ ਹੱਕ ਸੱਚ ਨਿਆਂ ਦੀ ਲੜਾਈ ਸਦਾ ਜਾਰੀ ਰੱਖਾਂਗੇ। ਜਿਵੇਂ ਕਿ ਪਿਛਲਾ ਇਤਿਹਾਸ ਹੈ, ਟਰਾਈ ਸਟੇਟ ਦੀਆਂ ਅਮਨ ਪਸੰਦ ਸਿੱਖ ਪੰਥਕ ਧਿਰਾਂ ਜਿਹੜੀਆਂ ਨੇ ਸਦਾ ਇਹਨਾਂ ਯਤਨਾਂ ਵਿੱਚ ਯਤਨਸ਼ੀਲ ਰਹੀਆਂ ਨੇ ਕਿ ਸਿੱਖ ਕੌਮ ਦੇ ਜਿਹੜੇ ਪਹਿਲੂ ਨੇ ਉਹਨਾਂ ਨੂੰ ਸੰਸਾਰ ਅੱਗੇ ਤੇ ਸਿੱਖ ਕੌਮ ਵਿੱਚ ਵਧਵੇਂ ਰੂਪ ਵਿੱਚ ਪੇਸ਼ ਕੀਤਾ ਜਾ ਸਕੇ। ਅਸੀਂ ਅੱਜ ਵੀ ਆਸ ਕਰਦੇ ਹਾਂ ਕਿ ਸਮੁੱਚੇ ਸਿੱਖ ਆਪਣਾ ਹੱਕ ਸੱਚ ਦੀ ਲੜਾਈ ਸਦਾ ਜਾਰੀ ਰੱਖਣਗੇ ਤੇ ਅੰਤ ਨੂੰ ਫਤਿਹ ਯਾਫਤਾ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਅੱਜ ਆਏ ਇੱਥੇ ਹੈਗੇ ਆ ਵੀ ਅੱਜ ਹਿਊਮਨ ਰਾਈਟਸ ਡੇ ਹੈਗਾ ਤੇ ਡੈਮੋਕ੍ਰੇਸੀ ਕੀ ਹੈ ਇੰਡੀਆ ਦੀ। ਸਾਨੂੰ 84 ਤੋਂ ਲੈ ਕੇ ਅੱਜ ਤੱਕ ਸਾਨੂੰ ਕੋਈ ਨਿਆਂ ਨਹੀਂ ਮਿਲਿਆ। ਜੋ ਸਿੱਖਾਂ ਨਾਲ 84 ਤੋਂ ਹੋ ਰਿਹਾ ਕੰਟੀਨਿਊ ਹੁੰਦਾ ਆ ਰਿਹਾ ਤੇ ਅਸੀਂ ਇਸ ਵਾਸਤੇ ਆਪਣੀ ਆਵਾਜ਼ ਬੁਲੰਦ, ਆਪਣਾ ਫਰਜ਼ ਨਿਭਾਉਣ ਵਾਸਤੇ ਆਏ ਆ। ਸਾਡਾ ਫਰਜ਼ ਹੈ ਅਸੀਂ ਆਪਣੀ ਆਵਾਜ਼ ਉਠਾਉਂਦੇ ਰਹੀਏ, ਕਦੇ ਤੇ ਗਵਰਨਮੈਂਟ ਸਾਡੀ ਸੁਣੇਗੀ ਕਿਉਂਕਿ 84 ਤੋਂ ਲੈ ਕੇ ਅੱਜ ਤੱਕ ਸਿੱਖਾਂ ਨਾਲ ਜੋ ਕੁਝ ਹੁੰਦਾ ਆਇਆ ਉਹ ਕਿਸੇ ਤੋਂ ਵੀ ਲੁਕਿਆ ਛਿਪਿਆ ਨਹੀਂ ਹੈਗਾ, ਕੰਟੀਨਿਊ ਹੁੰਦਾ ਆ ਰਿਹਾ। ਅੱਜ ਵੀ ਸਾਨੂੰ 30 ਸਾਲ ਹੋ ਗਏ ਨੇ, ਅੱਜ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ। ਅਸੀਂ ਇਨਸਾਫ ਵਾਸਤੇ ਆਪਣੀ ਆਵਾਜ਼ ਬੁਲੰਦ ਕਰਦੇ ਰਵਾਂਗੇ। ਜਿੰਨੀ ਦੇਰ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਉਨੀ ਦੇਰ ਤੱਕ ਅਸੀਂ ਬੋਲਾਂਗੇ, ਅਸੀਂ ਇਨਸਾਫ ਮੰਗਾਂਗੇ ਤੇ ਸਾਨੂੰ ਇੱਕ ਦਿਨ ਇਨਸਾਫ ਜ਼ਰੂਰ ਮਿਲੇਗਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਇੱਥੇ ਆਏ ਹਾਂ ਹਿਊਮਨ ਰਾਈਟਸ ਵਾਸਤੇ ਵੀ ਜੋ ਇੰਡੀਆ 'ਚ ਹਿਊਮਨ ਰਾਈਟਸ ਦਾ ਵਾਇਓਲੇਸ਼ਨ ਹੋ ਰਿਹਾ ਹੈ, ਸਿੱਖਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਬਾਪੂ ਜੀ 300 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠੇ ਨੇ, ਉਹਨਾਂ ਵਾਸਤੇ ਜਿਨ੍ਹਾਂ ਸਿੱਖ ਆਗੂਆਂ ਜਿਨ੍ਹਾਂ ਨੇ ਸਜ਼ਾ ਪੂਰੀ ਕਰ ਚੁੱਕੀ ਹੈ ਸਰਕਾਰ ਉਹਨਾਂ ਨੂੰ ਰਿਹਾ ਨਹੀਂ ਕਰਦੀ। ਬਾਪੂ ਜੀ ਦੇ ਪੂਰੇ 300 ਦਿਨ ਹੋ ਗਏ ਨੇ, ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਅਸੀਂ ਉਹਨਾਂ ਵਾਸਤੇ ਆਏ ਹਾਂ। ਪਲੱਸ ਜੋ ਸਾਡੇ ਇੰਡੀਆ ਵਿੱਚ ਸਿੱਖਾਂ ਨਾਲ ਜੋ ਵੀ ਬੇਇਨਸਾਫੀ ਹੋ ਰਹੀ ਹੈ, ਸਾਡੇ ਸਿੱਖ ਆਗੂਆਂ ਨੂੰ ਜਿਹੜੇ ਸਰਬੱਤ ਖਾਲਸਾ 'ਚ ਫੜੇ ਸਨ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਰੱਖਿਆ ਹੈ। ਅਸੀਂ ਚਾਹੁੰਦੇ ਹਾਂ ਉਹ ਸਾਡੇ ਕੌਮ ਦੇ ਲੀਡਰ ਨੇ ਉਹ ਬਾਹਰ ਆਉਣ। ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ, ਸਾਨੂੰ ਬੋਲਣ ਵੀ ਨਹੀਂ ਦਿੰਦੀ। ਜਿਹੜਾ ਬੰਦਾ ਮਾੜਾ ਜਿਹਾ ਬੋਲਦਾ ਹੈ ਉਹਨੂੰ ਫੜ ਕੇ ਜੇਲ੍ਹ 'ਚ ਸੁੱਟ ਦਿੰਦੇ ਨੇ। ਜਿਹੜਾ ਫਰੀडम ਆਫ ਸਪੀਚ ਦਾ ਰਾਈਟ ਹੈ ਸਰਕਾਰ ਸਾਡੇ ਕੋਲ ਉਹ ਵੀ ਖੋਹ ਰਹੀ ਹੈ। ਅਸੀਂ ਇਸੇ ਵਾਸਤੇ ਅੱਜ ਇੱਥੇ ਇਕੱਠੇ ਹੋਏ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤੁਸੀਂ ਦੇਖਿਆ ਕਿ ਭਾਰਤ ਵਿੱਚ ਜਿਹੜਾ ਮਨੁੱਖੀ ਹੱਕਾਂ ਦਾ ਘਾਣ ਹੋਇਆ, ਸਿੱਖਾਂ ਦੇ ਖਿਲਾਫ ਜਿਹੜੇ ਦੇਸ਼ ਧਰੋਹ ਦੇ ਮਾਮਲੇ ਦਰਜ ਕੀਤੇ ਗਏ ਨੇ ਸਿੱਖ ਲੀਡਰਸ ਤੇ ਸਰਬੱਤ ਖਾਲਸਾ ਦੇ ਆਰਗੇਨਾਈਜ਼ਰਸ ਦੇ ਖਿਲਾਫ, ਭਾਈ ਜਗਤਾਰ ਸਿੰਘ ਹਵਾਰਾ ਦਾ ਮਾਮਲਾ, ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਤੇ ਹੋਰ ਜਿਹੜੇ ਇਸ਼ੂਜ਼ ਨੇਗੇ ਉਹਨਾਂ ਨੂੰ ਲੈ ਕੇ ਸਿੱਖ ਸੰਗਤਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਦੇ ਖਿਲਾਫ ਤੇ ਇੰਡੀਅਨ ਗਵਰਨਮੈਂਟ ਦੇ ਖਿਲਾਫ। ਇਸੇ ਨੂੰ ਲੈ ਕੇ ਇੱਥੇ ਅੱਜ ਇਹ ਪ੍ਰੋਟੈਸਟ ਆਰਗੇਨਾਈਜ਼ ਕੀਤਾ ਗਿਆ ਸੀ, ਜਿੱਥੇ ਤੁਸੀਂ ਸਾਰਾ ਦੇਖਿਆ ਤੇ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦਿਆਂ ਦੇ, ਆਰਗੇਨਾਈਜ਼ਰਸ ਦੇ, ਉਹਨਾਂ ਦੇ ਵਿਚਾਰ ਸੁਣੇ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ। ਤੇ ਆਉਂਦੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਪ੍ਰੋਗਰਾਮਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਹਾਂਗੇ। ਇਸੇ ਦੇ ਨਾਲ ਤੁਹਾਡੇ ਕੋਲੋਂ ਇਜਾਜ਼ਤ ਲੈਣਾ ਜੀ। ਜਸਵਿੰਦਰ ਸਿੰਘ ਕੈਮਰਾਮੈਨ ਦੇ ਨਾਲ ਅਮਰਵੀਰ ਸਿੰਘ, TV 84 ਨਿਊਯਾਰਕ।